The Life of Jesus पंजाबी पार्ट 10। यसू की जिंदगी 10वां हिस्सा 144 पाक रूह। इमाल 2 बाब ਉਹਦੀ ਪਹਿਲੀ ਆयत ਤੋਂ ਲੈ ਕੇ 47 आयत ਤੀਕਰ। ਤੇ ਜਦ 35 ਕੋਸ ਦਾ ਦਿਨ ਆ ਗਿਆ, ਸਾਰੇ ਇੱਕ ਥਾਂ ਇਕੱਠੇ ਹੋਏ ਤੇ ਇੱਕਦਮ ਅਸਮਾਨ ਤੋਂ ਇੱਕ ਆਵਾਜ਼ ਆਈ, ਜਿਵੇਂ ਵੱਡੀ ਹਨੇਰੀ ਦੀ ਸ਼ੂਕਰ ਹੋਵੇ, ਤੇ ਸਾਰਾ ਘਰ ਜਿੱਥੇ ਉਹ ਬੈਠੇ ਸਨ ਉਹਦੇ ਨਾਲ ਭਰ ਗਿਆ। ਤੇ ਅੱਗ ਦੀਆਂ ਪਾਟੀਆਂ ਹੋਈਆਂ ਲਾਟਾਂ ਵਾਂਗੂ ਉਹਨਾਂ ਨੂੰ ਬੋਲੀਆਂ ਵਿਖਾਲੀ ਦਿੱਤੀਆਂ, ਤੇ ਉਹਨਾਂ ਵਿੱਚੋਂ ਹਰ ਇੱਕ ਦੇ ਸਿਰ ਉੱਤੇ ਆ ਗਈਆਂ। ਤਦ ਉਹ ਸਾਰੇ ਪਾਕ ਰੂਹ ਨਾਲ ਭਰ ਗਏ ਤੇ ਓਪਰੀਆਂ ਬੋਲੀਆਂ ਬੋਲਣ ਲੱਗੇ, ਜਿਵੇਂ ਰੂਹ ਉਹਨਾਂ ਨੂੰ ਬੋਲਣ ਦੀ ਤਾਕਤ ਦਿੱਤੀ। ਤੇ ਦੀਨਦਾਰ ਯਹੂਦੀ ਹਰ ਇੱਕ ਕੌਮ ਵਿੱਚੋਂ ਜਿਹੜੀ ਅਸਮਾਨ ਦੇ ਹੇਠ ਏ, ਉਦੋਂ ਯਰੂਸ਼ਲਮ ਵਿੱਚ ਰਹਿੰਦੇ ਸਨ। ਸੋ ਜਦ ਇਹ ਆਵਾਜ਼ ਆਈ ਤਦ ਬਹੁਤ ਲੋਕ ਜਮ੍ਹਾਂ ਹੋਏ ਤੇ ਹੈਰਾਨ ਹੋਏ, ਕਿਉਂ ਜੋ ਸਾਰਿਆਂ ਸੁਣਿਆ ਭਈ ਇਹ ਸਾਡੀਆਂ ਬੋਲੀਆਂ ਬੋਲਦੇ ਨੇ। ਤੇ ਸਾਰੇ ਹੈਰਾਨ ਹੋਣ ਲੱਗੇ ਤੇ ਆਖਣ ਲੱਗੇ, ਇਹ ਜਿਹੜੇ ਬੋਲਦੇ ਨੇ ਸਾਰੇ ਗਲੀਲੀ ਨਹੀਂ? ਫਿਰ ਅਸੀਂ ਕਿਵੇਂ ਆਪਣੇ ਆਪਣੇ ਵਤਨ ਦੀ ਬੋਲੀ ਸੁਣਨੇ ਆ? ਅਸੀਂ ਪਾਰਥੀ ਤੇ ਮਾਦੀ ਤੇ ਇਲਾਮੀ ਤੇ ਮਸੂਪਤਾਮੀਆ ਦੇ ਰਹਿਣ ਵਾਲੇ ਤੇ ਯਹੂਦੀਆ ਤੇ ਕੁਪਦੀਕੀਆ, ਪੈਂਤੂਸ ਤੇ ਆਸੀਆ, ਫਰੋਗੀਆ ਤੇ ਪੰਫੀਲੀਆ, ਮਿਸਰ ਤੇ ਲਬੂਆ ਦੇ ਇਲਾਕੇ ਦੇ ਜਿਹੜਾ ਕਰੀਨੇ ਵਾਲੇ, ਨਾਲੇ ਰੂਮੀ ਮੁਸਾਫਰ, ਭਾਵੇਂ ਯਹੂਦੀ ਤੇ ਭਾਵੇਂ ਇਹਨਾਂ ਦੇ ਮਰੀਦ, ਕਰੇਤੀ ਤੇ ਅਰਬੀਆਂ, ਤੇ ਆਪਣੀਆਂ ਆਪਣੀਆਂ ਬੋਲੀਆਂ ਵਿੱਚ ਇਹਨਾਂ ਨੂੰ ਖੁਦਾ ਦੀਆਂ ਵੱਡੀਆਂ ਗੱਲਾਂ ਬੋਲਦੇ ਸੁਣਨੇ ਆ। ਤੇ ਸਾਰੇ ਤਜਬ ਕਰਨ ਲੱਗੇ ਤੇ ਘਬਰਾਏ ਤੇ ਇੱਕ ਦੂਜੇ ਨੂੰ ਆਖਣ ਲੱਗੇ, ਭਈਆ ਕਿਵੇਂ ਹੋਣ ਲੱਗਾ ਏ? ਹੋਣਾ ਮਖੌਲ ਕਰਕੇ ਆਖਿਆ, ਇਹਨਾਂ ਨੂੰ ਸੱਜਰੀ ਮਹਿ ਦਾ ਨਸ਼ਾ ਏ। ਪਤਰਸ ਤਲੀਮ ਦੇਂਦਾ ਏ। ਤਦ ਪਤਰਸ ਨੇ ਯਾਰਾਂ ਦੇ ਨਾਲ ਖਲੋ ਕੇ ਉੱਚੀ ਆਵਾਜ਼ ਨਾਲ ਉਹਨਾਂ ਨੂੰ ਆਖਿਆ, ਐ ਯਹੂਦੀਆ ਤੇ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਓ, ਇਹ ਜਾਣ ਲਿਓ ਤੇ ਕੰਨ ਲਾ ਕੇ ਮੇਰੀਆਂ ਗੱਲਾਂ ਸੁਣੋ। ਇਹ ਲੋਕ ਨਸ਼ੇ ਵਿੱਚ ਨਹੀਂ ਜਿਵੇਂ ਤੁਸੀਂ ਸਮਝਦੇ ਹੋ, ਕਿਉਂ ਜੋ ਅਜੇ ਤੇ ਤੀਜਾ ਪੈਰ ਹੀ ਚੜਿਆ ਏ। ਪਰ ਇਹ ਉਹ ਗੱਲ ਏ ਜਿਹੜੀ ਯੋਇਲ ਨਬੀ ਦੀ ਰਾਹੀਂ ਆਖੀ ਗਈ ਏ, ਭਈ ਖੁਦਾ ਆਖਦਾ ਏ ਭਈ ਅਖੀਰੀ ਦਿਹਾੜਿਆਂ ਵਿੱਚ ਇੰਜ ਹੋਏਗਾ, ਭਈ ਮੈਂ ਆਪਣੇ ਰੂਹ ਵਿੱਚੋਂ ਸਾਰੇ ਇਨਸਾਨਾਂ ਉੱਤੇ ਡੋਲਾਂਗਾ, ਤੇ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਨਬੂਵਤ ਕਰਨਗੀਆਂ, ਤੇ ਤੁਹਾਡੇ ਜਵਾਨ ਰੋਇਆ ਵੇਖਣਗੇ, ਤੇ ਤੁਹਾਡੇ ਬੁੱਢੇ ਸੁਪਨਾ ਵੇਖਣਗੇ। ਤੇ ਮੈਂ ਉਹਨਾਂ ਦਿਨਾਂ ਵਿੱਚ ਆਪਣੇ ਬੰਦਿਆਂ ਉੱਤੇ ਆਪਣੇ ਰੂਹ ਵਿੱਚੋਂ ਡੋਲਾਂਗਾ, ਤੇ ਉਹ ਨਬੂਵਤ ਕਰਨਗੇ। ਤੇ ਮੈਂ ਉਤਾਂ ਅਸਮਾਨ ਵਿੱਚ ਅਜਬ ਕੰਮ ਤੇ ਹੇਠਾਂ ਜ਼ਮੀਨ ਉੱਤੇ ਕਰਾਮਾਤਾਂ ਵਿਖਾਵਾਂਗਾ, ਯਾਨੀ ਲਹੂ ਤੇ ਅੱਗ ਤੇ ਧੂੰ ਦਾ ਬਾਦਲ ਵਿਖਾਵਾਂਗਾ। ਸੂਰਜ ਹਨੇਰਾ ਤੇ ਚੰਨ ਲਹੂ ਹੋ ਜਾਏਗਾ। ਖੁਦਾਵੰਦ ਦੇ ਵੱਡੇ ਤੇ ਜਲਾਲ ਵਾਲੇ ਦਿਨ ਆਉਣ ਤੋਂ ਪਹਿਲਾਂ ਤੇ ਇੰਜ ਹੋਏਗਾ ਭਈ ਹਰ ਇੱਕ ਜਿਹੜਾ ਖੁਦਾ ਦਾ ਨਾਂ ਲਏਗਾ ਉਹਨੂੰ ਨਜਾਤ ਮਿਲੇਗੀ। ਐ ਇਸਰਾਈਲੀਓ, ਇਹ ਗੱਲਾਂ ਸੁਣੋ, ਭਈ ਯਸੂ ਨਾਸਰੀ ਇੱਕ ਬੰਦਾ ਸੀ, ਜਿਹਦਾ ਖੁਦਾ ਦੇ ਵੱਲੋਂ ਹੋਣਾ ਤੁਹਾਡੇ ਉੱਤੇ ਉਹਨਾਂ ਕਰਾਮਾਤਾਂ ਤੇ ਨਿਸ਼ਾਨੀਆਂ ਤੇ ਅਜਬ ਕੰਮਾਂ ਨਾਲ ਸਾਬਤ ਹੋਇਆ, ਜਿਹੜੇ ਖੁਦਾ ਉਹਦੀ ਹੱਥੀਂ ਤੁਹਾਡੇ ਵਿੱਚ ਵਿਖਾਲੇ। ਜਿਵੇਂ ਤੁਸੀਂ ਆਪ ਜਾਣਦੇ ਹੋ, ਜਦ ਖੁਦਾ ਦੇ ਠਹਿਰਾਏ ਹੋਏ ਇੰਤਜ਼ਾਮ ਤੇ ਗੈਬ ਦੇ ਇਲਮ ਨਾਲ ਉਹ ਫੜਾਇਆ ਗਿਆ, ਤੁਸਾਂ ਗੈਰ ਸ਼ਰਾਂ ਦੇ ਹੱਥੋਂ ਕਿੱਲ ਠਕਾ ਕੇ ਮਰਵਾ ਦਿੱਤਾ।
ਉਸੇ ਨੂੰ ਖੁਦਾ ਮੌਤ ਦੇ ਬੰਧ ਤੋਂ ਛਡਾ ਕੇ ਜਵਾ ਲਿਆ। ਕਿਉਂ ਜੋ ਇਹ ਨਹੀਂ ਸੀ ਹੋ ਸਕਦਾ ਭਈ ਉਹ ਉਹਦੇ ਵੱਸ ਵਿੱਚ ਰਹਿ। ਕਿਉਂ ਜੋ ਦਾਊਦ ਉਹਦੇ ਹੱਕ ਵਿੱਚ ਆਖਦਾ ਏ ਭਈ ਮੈਂ ਖੁਦਾਵੰਦ ਨੂੰ ਹਮੇਸ਼ਾ ਆਪਣੇ ਸਾਹਮਣੇ ਵੇਖਿਆ ਭਈ ਉਹ ਮੇਰੇ ਸੱਜੇ ਪਾਸੇ, ਤਾਂ ਜੋ ਮੈਂ ਨਾ ਹਿੱਲਾਂ। ਇਸ ਕਰਕੇ ਮੇਰਾ ਦਿਲ ਖੁਸ਼ ਹੋਇਆ ਤੇ ਮੇਰੀ ਜ਼ਬਾਨੋਂ ਖੁਸ਼ੀ ਨਿਕਲਦੀ ਏ। ਸਗੋਂ ਮੇਰਾ ਜਿਸਮ ਵੀ ਆਸ ਵਿੱਚ ਰਹੇਗਾ ਭਈ ਤੂੰ ਮੇਰੀ ਜਾਨ ਨੂੰ ਪਾਤਾਲ ਵਿੱਚ ਨਾ ਛੱਡੇਗਾ ਤੇ ਨਾ ਆਪਣੇ ਕਦੂਸ ਨੂੰ ਤਰਕਣ ਦੇਗਾ। ਤੂੰ ਮੈਨੂੰ ਜ਼ਿੰਦਗੀ ਦੇ ਰਾਹ ਦੱਸੇ ਨੇ, ਤੂੰ ਆਪਣੇ ਦੀਦਾਰ ਦੀ ਖੁਸ਼ੀ ਨਾਲ ਮੈਨੂੰ ਭਰ ਦੇਗਾ। ਜ਼ਬੂਰ 16 ਉਹਦੀ 8 ਐਤ ਤੋਂ ਲੈ ਕੇ 11 ਐਤ ਤੀਕਰ। ਭਰਾਓ, ਤੁਹਾਨੂੰ ਖੁੱਲਾ ਡੁੱਲਾ ਸਾਡੇ ਵਡਾਰੂ ਦਾਊਦ ਵੱਲੋਂ ਇਹ ਆਖਣਾ ਚੰਗਾ ਏ ਭਈ ਉਹ ਮਰ ਵੀ ਗਿਆ ਤੇ ਨਾਲੇ ਦੱਬਿਆ ਗਿਆ ਤੇ ਅੱਜ ਤੀਕਰ ਉਹਦੀ ਕਬਰ ਸਾਡੇ ਕੋਲ ਏ। ਸੋ ਐਸ ਕਰਕੇ ਭਈ ਉਹ ਨਬੀ ਸੀ ਤੇ ਜਾਣਦਾ ਸੀ ਭਈ ਖੁਦਾ ਮੇਰੇ ਨਾਲ ਸਹੁੰ ਖਾਦੀ ਭਈ ਤੇਰੀ ਅੰਸ਼ ਵਿੱਚੋਂ ਕਿਸੇ ਨੂੰ ਤੇਰੀ ਗੱਦੀ ਉੱਤੇ ਭਾਵਾਂਗਾ। ਉਸ ਨਬੂਵਤ ਕਰਕੇ ਮਸੀਹ ਦੇ ਜੀ ਉੱਠਣ ਦਾ ਜ਼ਿਕਰ ਕੀਤਾ ਭਈ ਨਾ ਉਹਦੀ ਜਾਨ ਪਾਤਾਲ ਵਿੱਚ ਛੱਡੀ ਗਈ ਤੇ ਨਾ ਉਹਦਾ ਜਿਸਮ ਗਲਿਆ ਸੜਿਆ। ਐਸੇ ਯਿਸੂ ਨੂੰ ਖੁਦਾ ਜਵਾ ਲਿਆ ਜਿਹਦੇ ਅਸੀਂ ਸਾਰੇ ਗਵਾਹ ਹਾਂ। ਸੋ ਜਦ ਉਹ ਖੁਦਾ ਦੇ ਪਾਸੇ ਉੱਚਾ ਕੀਤਾ ਗਿਆ ਤੇ ਉਸ ਬਾਪ ਕੋਲੋਂ ਪਾਕ ਰੂਹ ਦਾ ਵਾਅਦਾ ਪਾਇਆ, ਤਾਂ ਉਸ ਇਹ ਜੋ ਤੁਸੀਂ ਵੇਖਦੇ ਤੇ ਸੁਣਦੇ ਹੋ ਬਖਸ਼ ਦਿੱਤਾ। ਕਿਉਂ ਜੋ ਦਾਊਦ ਤਾਂ ਅਸਮਾਨ ਉੱਤੇ ਨਹੀਂ ਚੜਿਆ, ਸਗੋਂ ਆਪੇ ਹੀ ਆਖਦਾ ਹੈ ਭਈ ਖੁਦਾਵੰਦ ਮੇਰੇ ਖੁਦਾਵੰਦ ਨੂੰ ਆਖਿਆ ਭਈ ਮੇਰੇ ਸੱਜੇ ਹੱਥ ਬਹਿ ਜਾ, ਜਿੰਨਾ ਚਿਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਕੀ ਨਾ ਬਣਾਵਾਂ। ਸੋ ਇਸਰਾਈਲ ਦਾ ਸਾਰਾ ਘਰਾਨਾ ਪੱਕੀ ਤਰ੍ਹਾਂ ਜਾਣੇ ਭਈ ਖੁਦਾ ਨੇ ਉਸੇ ਯਸੂ ਨੂੰ ਜਿਹਨੂੰ ਤੁਸੀਂ ਸਲੀਬ ਦਿੱਤਾ ਖੁਦਾਵੰਦ ਤੇ ਮਸੀਹ ਵੀ ਕੀਤਾ। ਜਦੋਂ ਉਹਨਾਂ ਇਹ ਸੁਣਿਆ ਤਦ ਉਹਨਾਂ ਦੇ ਦਿਲ ਵਿੰਨੇ ਗਏ ਤੇ ਪਤਰਸ ਨੇ ਬਾਕੀ ਰਸੂਲਾਂ ਨੂੰ ਆਖਿਆ, ਭਰਾਓ ਅਸੀਂ ਕੀ ਕਰੀਏ? ਤਦ ਪਤਰਸ ਉਹਨਾਂ ਨੂੰ ਆਖਿਆ, ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਗੁਨਾਹਾਂ ਦੀ ਮਾਫੀ ਮੰਗੇ, ਯਿਸੂ ਮਸੀਹ ਦੇ ਨਾਂ ਉੱਤੇ ਬਪਤਿਸਮਾ ਲੈ ਲੈ, ਤਾਂ ਪਾਕ ਰੂਹ ਤੁਹਾਨੂੰ ਇਨਾਮ ਵਿੱਚ ਮਿਲੇਗਾ। ਕਿਉਂ ਜੋ ਇਹ ਵਾਅਦਾ ਤੁਹਾਡੇ ਨਾਲ ਤੇ ਤੁਹਾਡੀ ਔਲਾਦ ਨਾਲੇ ਤੇ ਉਹਨਾਂ ਸਭਨਾਂ ਨਾਲ ਵੀ ਜਿਹੜੇ ਦੁਰਾਡੇ ਨੇ, ਜਿਨ੍ਹਾਂ ਨੂੰ ਖੁਦਾਵੰਦ ਸਾਡਾ ਖੁਦਾ ਆਪਣੇ ਕੋਲ ਸੱਦੇਗਾ। ਤੇ ਹੋਰ ਬਥੇਰੀਆਂ ਗੱਲਾਂ ਨਾਲ ਪੱਕ ਕਰਕੇ ਉਹਨਾਂ ਨੂੰ ਨਸੀਹਤ ਕੀਤੀ ਭਈ ਇਸ ਪੁੱਠੀ ਕੌਮ ਤੋਂ ਆਪਣਾ ਆਪ ਬਚਾਓ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਬਪਤਿਸਮਾ ਲਿਆ ਤੇ ਉਸੇ ਦਿਨ 3,000 ਲੋਕ ਉਹਨਾਂ ਨਾਲ ਰਲ ਗਏ ਤੇ ਉਹ ਰਸੂਲਾਂ ਦੀ ਤਾਲੀਮ ਤੇ ਸੰਗਤ ਵਿੱਚ ਤੇ ਰੋਟੀ ਤੋੜਨ ਤੇ ਦੁਆ ਮੰਗਣ ਵਿੱਚ ਲੱਗੇ ਰਹਿੰਦੇ ਸਨ। ਤੇ ਹਰ ਇੱਕ ਜਾਨ ਨੂੰ ਡਰ ਲੱਗਾ ਤੇ ਬਥੇਰੇ ਅਜਬ ਕੰਮ ਤੇ ਨਿਸ਼ਾਨੀਆਂ ਰਸੂਲਾਂ ਦੀ ਰਾਹੀਂ ਵਿਖਾਲੀਆਂ ਗਈਆਂ ਤੇ ਸਾਰੇ ਜਿਨ੍ਹਾਂ ਈਮਾਨ ਲਿਆਉਂਦਾ ਸੀ ਇਕੱਠੇ ਰਹਿੰਦੇ ਸਨ ਤੇ ਸਾਰੀਆਂ ਸ਼ੈਵਾਂ ਵਿੱਚ ਸਾਂਝ ਰੱਖਦੇ ਸਨ ਤੇ ਆਪਣੀ ਮਲਕੀਅਤ ਤੇ ਸ਼ੈਵਾਂ ਵੇਚ ਕੇ ਜਿਵੇਂ ਕਿਸੇ ਨੂੰ ਲੋੜ ਪੈਂਦੀ ਸਾਰਿਆਂ ਨੂੰ ਵੰਡ ਦਿੰਦੇ ਸਨ। ਤੇ ਰੋਜ਼ ਦਿਹਾੜੇ ਇੱਕ ਦਿਲ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ ਸਨ ਤੇ ਘਰਾਂ ਵਿੱਚ ਰੋਟੀ ਤੋੜ ਕੇ ਖੁਸ਼ੀ ਤੇ ਸਾਫ਼ ਦਿਲੀ ਨਾਲ ਅੰਨ ਪਾਣੀ ਖਾਂਦੇ ਸਨ ਤੇ ਖੁਦਾ ਦੀ ਵਡਿਆਈ ਕਰਦੇ ਸਨ ਤੇ ਸਭਨਾਂ ਲੋਕਾਂ ਨੂੰ ਪਿਆਰੇ ਲੱਗਦੇ ਸਨ। ਤੇ ਜਿਹੜੇ ਨਜਾਤ ਪਾਉਂਦੇ ਸਨ ਖੁਦਾ ਰੋਜ਼ ਉਹਨਾਂ ਨੂੰ ਉਹਨਾਂ ਦੇ ਨਾਲ ਰਲਾਉਂਦਾ ਸੀ। ਯਿਸੂ ਮਸੀਹ ਦੀ ਕਲੀਸਿਆ ਦੀ ਸ਼ੁਰੂਆਤ, ਇਖਤਤਾਮ। ਮੈਨੂੰ ਯਕੀਨ ਹੈ ਕਿ ਤੁਸੀਂ ਖੁਦਾਵੰਦ ਯਿਸੂ ਦੀ ਐਸ ਬਖਸ਼ਿਸ਼ ਤੋਂ
ਬਰਕਤ ਪਾ ਚੁੱਕੇ ਹੋਗੇ। ਉਹਦੀ ਜ਼ਿੰਦਗੀ, ਉਸ ਦੀ ਕਲੀਸਿਆ ਦੀ ਤਾਰੀਖ 23 ਹੈ, ਜਿਹੜੀ ਨਵੇਂ ਅਹਿਦਨਾਮੇ ਵਿੱਚ ਇਮਾਲ ਦੀ ਕਿਤਾਬ ਵਿੱਚ ਦਿੱਤੀ ਗਈ ਹੈ। ਤੇ ਫਿਰ ਬਾਅਦ ਵਿੱਚ ਉਹਦੀ ਲਿਖਾਈ ਦੀ ਪੈਰਵੀ ਤਾਰੀਖਦਾਨ ਯੂਸਬੇਸਸ ਨੇ ਕੀਤੀ। ਯੂਸਬੇਸਸ ਦੀ ਲਿਖਾਈ ਮਜ਼ਹਬੀ ਕਾਨੂੰਨ ਦੇ ਨਾਲ ਨਹੀਂ ਸੀ, ਪਰ ਉਹ ਇਮਾਲ ਦੀ ਕਿਤਾਬ ਦੀ ਅਖੀਰ ਤੱਕ ਇਕੱਲਾ ਹੀ ਜ਼ਰੀਆ ਸੀ, ਜਿਹੜਾ ਮਸੀਹ ਦੀ ਮੌਤ ਦੇ 300 ਸਾਲ ਬਾਅਦ ਵੀ ਮੌਜੂਦ ਸੀਗਾ। ਬਹਰਹਾਲ ਕਿਤਾਬ ਵਿੱਚ ਮੌਜੂਦ ਆਇਤਾਂ ਨਾਲ ਸਾਨੂੰ ਨਜਾਤ ਦਾ ਤੋਹਫਾ ਮਿਲਿਆ ਹੈ, ਜਿਹੜੀਆਂ ਖੁਦਾਵੰਦ ਯਿਸੂ ਮਸੀਹ ਦੀ ਕਬੂਲੀਅਤ ਦੇ ਨਾਲ ਹੈ। ਉਹਦੇ ਤੇ ਈਮਾਨ ਤੇ ਉਹਦੇ ਹੁਕਮ ਮੰਨਣਾ ਸਾਡੀ ਨਜਾਤ ਹੈ, ਦੂਜੇ ਥਾਂ ਨਜਾਤ ਨਹੀਂ। ਇਹ ਤੇ ਉਹ ਜਿਹੜਾ ਈਮਾਨ ਰੱਖਦੇ ਨੇ ਉਹਨਾਂ ਦੀ ਹਦਾਇਤ ਕੀਤੀ ਗਈ ਹੈ ਭਈ ਈਮਾਨਦਾਰਾਂ ਦੀ ਜਮਾਤ ਦੇ ਨਾਲ ਜੁੜੇ ਰਹਿਣ, ਜਿਹਨੂੰ ਕਲੀਸਿਆ ਆਖਦੇ ਨੇ, ਜਿੱਥੇ ਉਹਨਾਂ ਨੂੰ ਮਜ਼ੀਦ ਹਦਾਇਤ ਦਿੱਤੀ ਜਾਂਦੀ ਹੈ। ਕਲੀਸਿਆ ਯਿਸੂ ਦੇ ਖੂਨ ਨਾਲ ਮੁੱਲ ਲਈ ਗਈ ਤੇ ਧੋਤੀ ਗਈ ਹੈ, ਜਿੱਥੇ ਉਹਦੀ ਤਾਲੀਮਾਤ ਨੇ ਤੇ ਉਹਦੀ ਰੂਹ ਦੀ ਤਾਕਤ ਹੈ। ਜੇ ਤੁਸੀਂ ਉਹਦੀ ਆਵਾਜ਼ ਸੁਣੋ ਤੇ ਆਪਣੇ ਦਿਲ ਸਖਤ ਨਾ ਕਰੋ। ਇਮਾਲ 7 ਬਾਬ ਉਹਦੀ 3 ਐਤ। ਆਪਣੀ ਦੁਆਵਾਂ ਵਿੱਚ ਯਿਸੂ ਨੂੰ ਫਰਿਆਦ ਕਰੋ, ਆਪਣੇ ਗੁਨਾਹ ਦੀ ਮਾਫੀ ਮੰਗੋ, ਤਾਂ ਜੋ ਤੁਹਾਨੂੰ ਮੌਤ ਤੋਂ ਬਚਾਏ ਤੇ ਤੁਹਾਨੂੰ ਪਾਕ ਰੂਹ ਦੇ। ਤੁਹਾਡੀ ਜ਼ਿੰਦਗੀ ਵਿੱਚ ਜੋ ਕੁਝ ਉਹਦੇ ਖਿਲਾਫ ਸੀ ਉਹਦੀ ਮਾਫੀ ਮੰਗੋ, ਭਈ ਤੁਹਾਨੂੰ ਮੌਤ ਤੋਂ ਬਚਾਏ ਤੇ ਤੁਹਾਨੂੰ ਪਾਕ ਰੂਹ ਦੇ। ਤੇ ਦੂਜੇ ਮਸੀਹ ਲੋਕਾਂ ਦੀ ਰਫਾਕਤ ਲਈ ਦੁਆ ਕਰੋ। ਮਸੀਹ ਦੀ ਗਵਾਹੀ ਨੂੰ ਬਾਕਾਇਦਗੀ ਨਾਲ ਪੜ੍ਹੋ, ਉਹਦੀ ਗੱਲਾਂ ਨਾਲ ਵਾਕਿਫ ਰਹੋ ਤੇ ਹਰ ਰੋਜ਼ ਉਹਦੇ ਤੋਂ ਹੁਕਮ ਮੰਨਣ ਲਈ ਦੁਆ ਕਰੋ। ਉਹਦੀਆਂ ਦਿੱਤੀਆਂ ਹੋਈਆਂ ਨਿਯਮਤਾਂ ਦਾ ਵੀ ਸ਼ੁਕਰੀਆ ਅਦਾ ਕਰੋ। ਉਹਦੀ ਕੋਲੋਂ ਆਪਣੀ ਹਦਾਇਤ ਲਈ ਦੁਆ ਕਰੋ, ਹੋਰ ਦੂਜਿਆਂ ਲਈ ਵੀ ਦੁਆ ਕਰੋ। ਹਰ ਰੋਜ਼ ਯਿਸੂ ਮਸੀਹ ਦਾ ਹੁਕਮ ਮੰਨਣ ਤੇ ਉਹਦੀ ਖਿਦਮਤ ਕਰਨ ਦੀ ਕੋਸ਼ਿਸ਼ ਕਰੋ। ਇਹੋ ਹੀ ਨਵੀਂ ਜ਼ਿੰਦਗੀ ਹੈ ਜਿਹਦਾ ਸਾਡੇ ਖੁਦਾਵੰਦ ਨੇ ਵਾਅਦਾ ਕੀਤਾ ਹੈ ਤੇ ਜਿਹੜਾ ਕਦੀ ਖਤਮ ਨਾ ਹੋਵੇਗਾ। ਅਗਲੇ ਜ਼ਮਾਨੇ ਵਿੱਚ ਖੁਦਾ ਨੇ ਨਬੀਆਂ ਨਾਲ ਵੱਖਰਾ ਵੱਖਰਾ ਹਿੱਸਾ ਕਰਕੇ ਕਲਾਮ ਕੀਤਾ ਤੇ ਇਸ ਜ਼ਮਾਨੇ ਵਿੱਚ ਪੁੱਤਰ ਦੀ ਮਾਰਫਤ ਸਾਡੇ ਨਾਲ ਕਲਾਮ ਕੀਤਾ, ਜਿਹਨੂੰ ਉਸ ਨੇ ਸਾਰੀਆਂ ਸ਼ੈਵਾਂ ਦਾ ਵਾਰਿਸ ਠਹਿਰਾਇਆ ਹੈ ਤੇ ਜਿਹਦੇ ਵਸੀਲੇ ਨਾਲ ਉਸ ਨੇ ਆਲਮ ਵੀ ਪੈਦਾ ਕੀਤੇ, ਭਈ ਉਹਦੇ ਜਲਾਲ ਦਾ ਨਕਸ਼ ਸਾਡੇ ਉੱਤੇ ਹੋਵੇ। ਨਾਲੇ ਉਹ ਸਭ ਚੀਜ਼ਾਂ ਨੂੰ ਆਪਣੀ ਕੁਦਰਤ ਦੇ ਕਲਾਮ ਨਾਲ ਸੰਭਾਲਦਾ ਹੈ। ਉਹ ਗੁਨਾਹਾਂ ਨੂੰ ਧੋ ਕੇ ਆਲਮੇ ਬਾਲਾ ਤੇ ਕਿਬਰੀਆ ਦੇ ਸੱਜੇ ਪਾਸੀ ਜਾ ਬੈਠਾ ਹੈ ਤੇ ਫਰਿਸ਼ਤਿਆਂ ਤੋਂ ਅਫਜ਼ਲ ਹੋ ਗਿਆ। ਜਿਸ ਤਰ੍ਹਾਂ ਉਹਨੇ ਮਿਰਾਸ ਵਿੱਚ ਉਹਨਾਂ ਤੋਂ ਅਫਜ਼ਲ ਨਾ ਪਾਇਆ। ਅਬਰਾਨੀਓ 1 ਬਾਬ ਉਹਦੀ 1 ਐਤ ਤੋਂ ਲੈ ਕੇ 4 ਐਤ ਤੱਕ। ਵੇਖ ਮੇਰਾ ਖਾਦਮ ਬਰੂਮੰਦ ਹੋਵੇਗਾ ਤੇ ਬਹੁਤ ਉੱਚਾ ਹੋਵੇਗਾ, ਜਿਵੇਂ ਬਤੇਰੇ ਵੇਖ ਕੇ ਦੰਗ ਹੋਣਗੇ, ਕਿਉਂ ਜੋ ਉਹਦਾ ਚਿਹਰਾ ਇਨਸਾਨ ਦੇ ਚਿਹਰੇ ਨਾਲ ਤੇ ਉਹਦੀ ਸ਼ਕਲ ਬਣੀ-ਨੋ ਇਨਸਾਨ ਦੀ ਸ਼ਕਲ ਤੋਂ ਬਹੁਤੀ ਮਹਿਬੂਬ ਹੋਵੇਗੀ। ਐਸੇ ਤਰ੍ਹਾਂ ਬਥੇਰੀਆਂ ਕੌਮਾਂ ਉਸ ਨੂੰ ਵੇਖ ਕੇ ਅਜਬ ਖਾਣਗੀਆਂ ਤੇ ਬਾਦਸ਼ਾਹ ਉਹਦੇ ਸਾਹਮਣੇ ਮੂੰਹ ਬੰਦ ਕਰਨਗੇ, ਕਿਉਂ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਹੈ ਉਹ ਉਹਨੂੰ ਵੇਖਣਗੇ ਤੇ ਜੋ ਕੁਝ ਉਹਨਾਂ ਨੇ ਨਹੀਂ ਸੁਣਿਆ ਸੀ ਉਹਦੇ ਤੇ ਨਜ਼ਰ ਕਰਨਗੇ। ਯਸਾਇਆ 52 ਬਾਬ ਉਹਦੀ 13 ਐਤ ਤੋਂ ਲੈ ਕੇ 15 ਐਤ ਤੱਕ। ਐਸ ਕਰਕੇ ਤੁਹਾਡਾ ਮਜ਼ਾਜ ਉਹ ਹੋਵੇ ਜਿਹੜਾ ਮਸੀਹ ਯਸੂ ਦਾ ਸੀ, ਕਿਉਂ ਜੋ ਉਹਨੇ ਖੁਦਾ ਦੀ ਜ਼ਾਤ ਦੇ ਵਿੱਚ ਹੋ ਕੇ ਖੁਦਾ ਦੇ ਬਰਾਬਰ ਹੋਣਾ ਗਨੀਮਤ ਨਾ ਸਮਝਿਆ, ਬਲਕਿ ਉਸ ਨੇ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਤੇ ਗੁਲਾਮ ਦੀ ਜ਼ਾਤ ਅਖਤਿਆਰ ਕਰਕੇ
ਇਨਸਾਨਾਂ ਵਰਗਾ ਹੋ ਗਿਆ ਤੇ ਇਨਸਾਨੀ ਸ਼ਕਲ ਵਿੱਚ ਰਹਿ ਕੇ ਆਪਣੇ ਆਪ ਨੂੰ ਫਰੋਤਨ ਕੀਤਾ ਤੇ ਮੌਤ, ਬਲਕਿ ਸਲੀਬੀ ਮੌਤ ਤੀਕਰ ਫਰਮਾ ਬਰਦਾਰ ਰਿਹਾ। ਐਸੇ ਵਾਸਤੇ ਖੁਦਾ ਨੇ ਉਹਦੀ ਹਦਾਇਤ ਕੀਤੀ ਤੇ ਉਹਨੂੰ ਉਹ ਨਾਂ ਬਖਸ਼ਿਆ ਜਿਹੜਾ ਹਰ ਨਾਂ ਤੋਂ ਆਲਾ ਏ, ਤਾਂ ਕਿ ਯਿਸੂ ਦੇ ਨਾਂ ਤੇ ਹਰ ਇੱਕ ਗੋਡਾ ਨੀਵਾਂ ਹੋਵੇ। ਕੀ ਅਸਮਾਨ, ਕੀ ਜ਼ਮੀਨ ਤੇ ਕੀ ਆਲਮੇ ਅਫਸਲ ਤੇ ਖੁਦਾ ਬਾਪ ਦੇ ਜਲਾਲ ਲਈ ਹਰ ਜ਼ਬਾਨ ਇਕਰਾਰ ਕਰੇ ਭਈ ਯਿਸੂ ਖੁਦਾਵੰਦ ਏ। ਫਿਲਪੀਓਂ 2 ਬਾਬ ਉਹਦੀ 5 ਆਇਤ ਤੋਂ ਲੈ ਕੇ 11 ਆਇਤ ਤੱਕ। ਲਾਹਕਾ ਅਲਫ ਯਿਸੂ ਦੇ 2 ਸ਼ਿਜਰੇ। ਮੱਤੀ 1 ਬਾਬ ਉਹਦੀ 1 ਆਇਤ ਤੋਂ ਲੈ ਕੇ 17 ਆਇਤ ਤੱਕ। ਅਬਰਾਹਮ ਤੋਂ ਇਸਾਕ ਜੰਮਿਆ ਤੇ ਇਸਾਕ ਤੋਂ ਯਾਕੂਬ ਜੰਮਿਆ ਤੇ ਯਾਕੂਬ ਤੋਂ ਯਹੂਦਾ ਤੇ ਉਹਦੇ ਭਰਾ ਜੰਮੇ ਤੇ ਯਹੂਦਾ ਤੋਂ ਫਾਰਸ ਤੇ ਜ਼ਾਰਾ ਤਮਰ ਵੱਲ ਜੰਮੇ ਤੇ ਫਾਰਸ ਤੋਂ ਹਸਰੂਨ ਜੰਮਿਆ ਤੇ ਹਸਰੂਨ ਤੋਂ ਰਾਮ ਜੰਮਿਆ ਤੇ ਰਾਮ ਤੋਂ ਅਮੀਦਾਬ ਜੰਮਿਆ ਤੇ ਅਮੀਦਾਬ ਤੋਂ ਨਹਸੂਨ ਜੰਮਿਆ ਤੇ ਨਹਸੂਨ ਤੋਂ ਸਲਮੂਨ ਜੰਮਿਆ ਤੇ ਸਲਮੂਨ ਤੋਂ ਰਹਬ ਵੱਲ ਬੋਇਜ਼ ਜੰਮਿਆ ਤੇ ਬੋਇਜ਼ ਤੋਂ ਉਬੈਦ ਰੂਤ ਵੱਲ ਜੰਮਿਆ ਤੇ ਉਬੈਦ ਤੋਂ ਯੱਸੀ ਜੰਮਿਆ ਤੇ ਯੱਸੀ ਤੋਂ ਦਾਊਦ ਬਾਦਸ਼ਾਹ ਜੰਮਿਆ ਤੇ ਦਾਊਦ ਦੇ ਘਰ ਸੁਲੇਮਾਨ ਉਹਦੇ ਵੱਲ ਜੰਮਿਆ, ਜਿਹੜੀ ਅੱਗੇ ਔਰੀਆ ਦੀ ਬੀਵੀ ਸੀ। ਦਾਊਦ ਤੋਂ ਬਾਬਲ ਤੱਕ ਤੇ ਸੁਲੇਮਾਨ ਤੋਂ ਰੋਬਾਮ ਜੰਮਿਆ ਤੇ ਰੋਬਾਮ ਤੋਂ ਅਬੀਆ ਜੰਮਿਆ ਤੇ ਅਬੀਆ ਤੋਂ ਆਸਾ ਜੰਮਿਆ ਤੇ ਆਸਾ ਤੋਂ ਯਹੂਸਫਤ ਜੰਮਿਆ ਤੇ ਯਹੂਸਫਤ ਤੋਂ ਯੁਰਾਮ ਜੰਮਿਆ ਤੇ ਯੁਰਾਮ ਤੋਂ ਉਜ਼ੀਆ ਜੰਮਿਆ ਤੇ ਉਜ਼ੀਆ ਤੋਂ ਯੋਤਾਮ ਜੰਮਿਆ ਤੇ ਯੋਤਾਮ ਤੋਂ ਆਖਜ਼ ਜੰਮਿਆ ਤੇ ਆਖਜ਼ ਤੋਂ ਹਿਜ਼ਕੀਆ ਜੰਮਿਆ ਤੇ ਹਿਜ਼ਕੀਆ ਤੋਂ ਮਨੱਸੀ ਜੰਮਿਆ, ਮਨੱਸੀ ਤੋਂ ਅਮੂਨ ਜੰਮਿਆ ਤੇ ਅਮੂਨ ਤੋਂ ਯੂਸੀਆ ਜੰਮਿਆ ਤੇ ਬਾਬਲ ਵਿੱਚ ਖੜੇ ਜਾਣ ਦੇ ਵੇਲੇ ਯੂਸੀਆ ਜੰਮਿਆ ਤੇ ਬਾਬਲ ਵਿੱਚ ਖੜੇ ਜਾਣ ਦੇ ਵੇਲੇ ਯੂਸੀਆ ਦੇ ਘਰ ਯਕੂਨੀਆਂ ਤੇ ਉਹਦੇ ਭਰਾ ਜੰਮੇ ਤੇ ਬਾਬਲ ਵਿੱਚ ਖੜੇ ਜਾਣ ਤੋਂ ਪਿੱਛੇ ਯਕੂਨੀਆਂ ਤੋਂ ਸਿਆਲਤੀਏਲ ਜੰਮਿਆ ਤੇ ਸਿਆਲਤੀਏਲ ਜ਼ਰਬਾਬਲ ਜੰਮਿਆ ਤੇ ਜ਼ਰਬਾਬਲ ਤੋਂ ਅਬੀਹੂਦ ਜੰਮਿਆ ਤੇ ਅਬੀਹੂਦ ਤੋਂ ਅਲਿਆਕੀਮ ਜੰਮਿਆ ਤੇ ਅਲਿਆਕੀਮ ਤੋਂ ਆਜ਼ਵਰ ਜੰਮਿਆ ਤੇ ਆਜ਼ਵਰ ਤੋਂ ਸਦੂਕ ਜੰਮਿਆ ਤੇ ਸਦੂਕ ਤੋਂ ਅਖੀਮ ਜੰਮਿਆ ਤੇ ਅਖੀਮ ਤੋਂ ਅਲਯਹੂਦ ਜੰਮਿਆ ਤੇ ਅਲਯਹੂਦ ਤੋਂ ਅਲੀਜ਼ਰ ਜੰਮਿਆ ਤੇ ਅਲੀਜ਼ਰ ਤੋਂ ਮਤਾਨ ਜੰਮਿਆ ਤੇ ਮਤਾਨ ਤੋਂ ਯਕੂਬ ਜੰਮਿਆ ਤੇ ਯਕੂਬ ਤੋਂ ਯੂਸਫ ਜੰਮਿਆ, ਜਿਹੜਾ ਮਰੀਮ ਦਾ ਘਰ ਵਾਲਾ ਸੀ, ਜਿਹਦੇ ਵੱਲ ਯਿਸੂ ਜਿਹੜਾ ਮਸੀਹ ਅਖਵਾਂਦਾ ਹੈ ਜੰਮਿਆ। ਸੋ ਅਬਰਾਹਮ ਤੋਂ ਲੈ ਕੇ ਦਾਊਦ ਤੀਕਰ ਸਭ 14 ਪੀੜ੍ਹੀਆਂ ਨੇ ਤੇ ਦਾਊਦ ਤੋਂ ਲੈ ਕੇ ਬਾਬਲ ਨੂੰ ਖੜੇ ਜਾਣ ਤੀਕਰ 14 ਪੀੜ੍ਹੀਆਂ ਨੇ ਤੇ ਬਾਬਲ ਨੂੰ ਖੜੇ ਜਾਣ ਦੇ ਵੇಳೆੋਂ ਲੈ ਕੇ ਮਸੀਹ ਤੀਕਰ 14 ਪੀੜ੍ਹੀਆਂ ਨੇ। ਲੂਕਾ 3 ਬਾਬ ਉਹਦੀ 23 ਆਇਤ ਤੋਂ ਲੈ ਕੇ 38 ਆਇਤ ਤੀਕਰ। ਤੇ ਜਦ ਯਿਸੂ ਆਪ ਸਿਖਾਉਣ ਲੱਗਾ ਤਦੋਂ ਉਹ 30 ਵਰਿਆਂ ਦਾ ਸੀ ਤੇ ਉਹ ਲੋਕਾਂ ਦੀ ਸਮਝ ਵਿੱਚ ਯੂਸਫ ਦਾ ਪੁੱਤਰ ਸੀ ਤੇ ਉਹ ਏਲੀ ਦਾ ਤੇ ਉਹ ਮਤਾਤ ਦਾ ਤੇ ਉਹ ਲਾਵੀ ਦਾ ਤੇ ਉਹ ਮਲਕੀ ਦਾ ਤੇ ਉਹ ਯੰਨਾ ਦਾ ਤੇ ਉਹ ਯੂਸਫ ਦਾ ਤੇ ਉਹ ਮਿੰਤੀਆ ਦਾ ਤੇ ਉਹ ਆਮੂਸ ਦਾ ਤੇ ਉਹ ਨਾਹੂਮ ਦਾ ਤੇ ਉਹ ਅਸੀਲੀਆ ਦਾ ਤੇ ਉਹ ਨੁਗਾ ਦਾ ਤੇ ਉਹ ਮਾਇਤ ਦਾ ਤੇ ਉਹ ਮਿੰਤੀਆ ਦਾ ਤੇ ਉਹ ਸ਼ਿਮੀ ਦਾ ਤੇ ਉਹ ਯੂਸੀਖ ਦਾ ਤੇ ਉਹ ਯੂਦਾ ਦਾ ਤੇ ਉਹ
ਯਹੂਨਾ ਦਾ, ਤੇ ਉਹ ਰੀਸਾ ਦਾ, ਤੇ ਉਹ ਜ਼ਰਬਾਬਲ ਦਾ, ਤੇ ਉਹ ਸਿਆਲਤੀਏਲ ਦਾ, ਤੇ ਉਹ ਨੇਰੀ ਦਾ, ਤੇ ਉਹ ਮਲਕੀ ਦਾ, ਤੇ ਉਹ ਅੱਧੀ ਦਾ, ਤੇ ਉਹ ਕੁਸਾਮ ਦਾ, ਤੇ ਉਹ ਇਲਮਦਾਮ ਦਾ, ਤੇ ਉਹ ਐਰ ਦਾ, ਤੇ ਉਹ ਯਸ਼ੂ ਦਾ, ਤੇ ਉਹ ਅਲੀਜ਼ਰ ਦਾ, ਤੇ ਉਹ ਯੋਰੀਮ ਦਾ, ਤੇ ਉਹ ਮਿਤਾਦ ਦਾ, ਤੇ ਉਹ ਲਾਵੀ ਦਾ, ਤੇ ਉਹ ਸ਼ਮਾਉਨ ਦਾ, ਤੇ ਉਹ ਯਹੂਦਾ ਦਾ, ਤੇ ਉਹ ਯੂਸਫ ਦਾ, ਤੇ ਉਹ ਯੂਨਾਨ ਦਾ, ਤੇ ਉਹ ਇਲਿਆਕੀਮ ਦਾ, ਤੇ ਉਹ ਮਿਲਿਆ ਦਾ, ਤੇ ਉਹ ਮਿੰਨਾ ਦਾ, ਤੇ ਉਹ ਮਿਤਤਾ ਦਾ, ਤੇ ਉਹ ਨਾਤਨ ਦਾ, ਤੇ ਉਹ ਦਾਊਦ ਦਾ, ਤੇ ਉਹ ਯਸੀ ਦਾ, ਤੇ ਉਹ ਉਬੇਦ ਦਾ, ਤੇ ਉਹ ਬੋਇਜ਼ ਦਾ, ਤੇ ਉਹ ਸਲਮੂਨ ਦਾ, ਤੇ ਉਹ ਨਹਸੂਨ ਦਾ, ਤੇ ਉਹ ਅਮੀਦਾਬ ਦਾ, ਤੇ ਉਹ ਇਰਨੀ ਦਾ, ਤੇ ਉਹ ਹਿਸਰੂਨ ਦਾ, ਤੇ ਉਹ ਫਾਰਸ ਦਾ, ਤੇ ਉਹ ਯਹੂਦਾ ਦਾ, ਤੇ ਉਹ ਯਕੂਬ ਦਾ, ਤੇ ਉਹ ਇਸਹਾਕ ਦਾ, ਤੇ ਉਹ ਅਬਰਹਾਮ ਦਾ, ਤੇ ਉਹ ਤਾਰਾ ਦਾ, ਤੇ ਉਹ ਨੂਹ ਦਾ, ਤੇ ਉਹ ਸਰੂਜ ਦਾ, ਤੇ ਉਹ ਰਊਦ ਦਾ, ਤੇ ਉਹ ਫਿਲਜ ਦਾ, ਤੇ ਉਹ ਇਬਰ ਦਾ, ਤੇ ਉਹ ਸਿਲਾ ਦਾ, ਤੇ ਉਹ ਕਿਨਾਨ ਦਾ, ਤੇ ਉਹ ਅਰਫਕਸਦ ਦਾ, ਤੇ ਉਹ ਸਿਮ ਦਾ, ਤੇ ਉਹ ਨੂਹ ਦਾ, ਤੇ ਉਹ ਲਿਮਕ ਦਾ, ਤੇ ਉਹ ਮਤੂਸਲਾ ਦਾ, ਤੇ ਉਹ ਹਨੂਕ ਦਾ, ਤੇ ਉਹ ਯਾਰਦ ਦਾ, ਤੇ ਉਹ ਮਹਲੇਲ ਦਾ, ਤੇ ਉਹ ਕਿਨਾਨ ਦਾ, ਤੇ ਉਹ ਅਨੂਸ ਦਾ, ਤੇ ਉਹ ਸੈਤ ਦਾ, ਤੇ ਉਹ ਆਦਮ ਦਾ, ਤੇ ਉਹ ਖੁਦਾ ਦਾ ਸੀ। ਤੇ ਯਸੂ ਦੀਆਂ ਤਮਸੀਲਾਂ 32 ਮੈਂ ਦੇ ਮਸ਼ਕੀਜ਼ਿਆਂ ਦੀ ਤਮਸੀਲ, 40 ਜ਼ਮੀਨ ਦਾ ਨਮਕ, ਦੁਨੀਆ ਦਾ ਨੂਰ, ਅਕਲਮੰਦ ਤੇ ਬੇਅਕਲ ਮੁਮਾਰ, 50 ਸਮੁੰਦਰ ਤੋਂ ਤਮਸੀਲ, ਕਿਸਾਨ, ਕਣਕ ਤੇ ਕੜਵੇ ਦਾਣੇ, ਰਾਈ ਦੇ ਦਾਣੇ, ਖਮੀਰ, ਛੁਪਿਆ ਖਜ਼ਾਨਾ, ਸੁੱਚਾ ਮੋਤੀ ਤੇ ਜਾਲ ਦੀਆਂ ਤਮਸੀਲਾਂ ਸ਼ਾਮਲ ਨੇ। 55 ਭੇਡਾਂ ਦੇ ਵਿੱਚ ਬਘਿਆੜ, ਤੇ 73 ਬੇਰਹਿਮ ਨੌਕਰ, 79 ਯਸੂ ਦੁਨੀਆ ਦਾ ਨੂਰ, 84 ਨੇਕ ਸਾਮਰੀ ਦੀ ਤਮਸੀਲ, 90 ਬੇਅਕਲ ਅਮੀਰ ਬੰਦੇ ਦੀ ਤਮਸੀਲ, 91 ਅੰਜੀਰ ਦੇ ਦਰਖਤ ਦੀ ਤਮਸੀਲ, 93 ਖਮੀਰ ਤੇ ਰਾਈ ਦੇ ਦਾਣੇ ਦੀ ਤਮਸੀਲ, 95 ਵੱਡੀ ਜ਼ਿਆਫਤ, 96 ਯਸੂ ਦੀਆਂ ਕਈ ਹੋਰ ਤਮਸੀਲਾਂ ਜਿਨ੍ਹਾਂ ਵਿੱਚ ਗਵਾਚੀ ਮਿਸਕਾਲ, ਗਵਾਚਾ ਹੋਇਆ ਪੁੱਤਰ, ਸੁਸਤ ਮਖਤਾਰ, ਅਮੀਰ ਬੰਦਾ ਤੇ ਲਾਜ਼ਰ ਸ਼ਾਮਲ ਨੇ। 101 ਬੇਵਾ, ਮਸੂਲ ਲੈਣ ਵਾਲੇ ਤੇ ਫਰੀਸੀ ਦੀ ਤਮਸੀਲ, 104 ਪਾਕਿਸਤਾਨ ਦੇ ਮਜ਼ਦੂਰਾਂ ਦੀ ਤਮਸੀਲ, 108 10 ਨੌਕਰਾਂ ਦੀ ਤਮਸੀਲ, 112 ਜ਼ਮੀਂਦਾਰ ਤੇ 2 ਪੁੱਤਰਾਂ ਦੀ ਤਮਸੀਲ, 113 ਸ਼ਾਦੀ ਦੀ ਜ਼ਿਆਫਤ ਦੀ ਤਮਸੀਲ, 121 10 ਕੁਆਰੀਆਂ, ਸੋਨੇ ਦੇ ਥੈਲੇ ਤੇ ਭੇਡਾਂ ਤੇ ਬੱਕਰੀਆਂ ਦੀਆਂ ਤਮਸੀਲਾਂ। ਤੇ ਯਸੂ ਦੇ ਮੋਜਜ਼ੇ, 19 ਯਸੂ ਮਰੀਮ ਦੇ ਲਈ ਪਾਣੀ ਨੂੰ ਮਹਿ ਬਣਾਉਂਦਾ ਏ, 27 ਯਸੂ ਪਤਰਸ ਦੀ ਮਾਂ ਨੂੰ ਸ਼ਿਫਾ ਦਿੰਦਾ ਏ, 28 ਯਸੂ ਕੋੜੀ ਨੂੰ ਸ਼ਿਫਾ ਦਿੰਦਾ ਏ, 29 ਮੱਛੀਆਂ ਫੜਨਾ, 30 ਯਸੂ ਇੱਕ ਮਾਜ਼ੂਰ ਨੂੰ ਸ਼ਿਫਾ ਦਿੰਦਾ ਏ, 36 ਗਲੀਲ ਦੀ ਝੀਲ ਤੇ ਯਸੂ ਇੱਕ ਵੱਡੇ ਹਜੂਮ ਨੂੰ ਸ਼ਿਫਾ ਦਿੰਦਾ ਏ,
41 ਯਿਸੂ ਇੱਕ ਮੋਤਬਰ ਬੰਦੇ ਦੇ ਪੁੱਤਰ ਨੂੰ ਸ਼ਿਫਾ ਦਿੰਦਾ ਹੈ। 42 ਯਿਸੂ ਬੇਵਾ ਦੇ ਮੁਰਦੇ ਬੇਟੇ ਨੂੰ ਜ਼ਿੰਦਾ ਕਰਦਾ ਹੈ। 51 ਯਿਸੂ ਗਲੀਲ ਦੀ ਝੀਲ ਵਿੱਚ ਤੂਫਾਨ ਰੋਕਦਾ ਹੈ। 52 ਯਿਸੂ ਇੱਕ ਬਦਰੂ ਗ੍ਰਿਫਤਾਰ ਬੰਦੇ ਨੂੰ ਸ਼ਿਫਾ ਦਿੰਦਾ ਹੈ। 53 ਇੱਕ ਔਰਤ ਦਾ ਯਿਸੂ ਨੂੰ ਛੂਹਣਾ ਤੇ ਮੁਰਦਾ ਕੁੜੀ ਨੂੰ ਜ਼ਿੰਦਾ ਕਰਨਾ। 54 ਇੱਕ ਗੂੰਗੇ ਤੇ 2 ਅੰਨ੍ਹਿਆਂ ਨੂੰ ਸ਼ਿਫਾ ਦੇਣਾ। 57 ਯਿਸੂ 5000 ਨੂੰ ਖਾਣਾ ਖਵਾਉਂਦਾ ਹੈ। 58 ਯਿਸੂ ਪਾਣੀ ਤੇ ਟੁਰਦਾ ਹੈ। 61 ਇੱਕ ਜ਼ਨਾਨੀ ਦੀ ਧੀ ਨੂੰ ਸ਼ਿਫਾ ਦੇਣਾ। 62 ਇੱਕ ਬੰਦੇ ਨੂੰ ਸ਼ਿਫਾ ਜਿਹੜਾ ਸੁਣ ਨਹੀਂ ਸਕਦਾ ਤੇ ਬੋਲ ਨਹੀਂ ਸਕਦਾ। 63 ਯਿਸੂ 4000 ਨੂੰ ਖਾਣਾ ਖਵਾਉਂਦਾ ਹੈ। 66 ਯਿਸੂ ਮੂਸਾ ਤੇ ਏਲੀਆ ਦੇ ਨਾਲ ਜ਼ਾਹਰ ਹੁੰਦਾ ਹੈ। 68 ਇੱਕ ਮੁੰਡਾ ਜਿਹਨੂੰ ਸ਼ਾਗਿਰਦ ਸ਼ਿਫਾ ਨਾ ਦੇ ਸਕੇ। 81 ਯਿਸੂ ਜਮਾਂਦਰੂ ਅੰਨੇ ਨੂੰ ਸ਼ਿਫਾ ਦਿੰਦਾ ਹੈ। 92 ਯਿਸੂ ਇੱਕ ਮਾਜ਼ੂਰ ਔਰਤ ਨੂੰ ਸਬਤ ਦੇ ਦਿਨ ਸ਼ਿਫਾ ਦਿੰਦਾ ਹੈ। 98 ਯਿਸੂ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕਰਦਾ ਹੈ। 99 10 ਕੋੜੀ। 107 ਬਰਤਮਾਈ। 137 ਜੀ ਉਠਣਾ। 139 ਅਮਾਉਸ। 140 ਯਿਸੂ ਗਲੀਲ ਦੀ ਝੀਲ ਤੇ ਜ਼ਾਹਰ ਹੁੰਦਾ ਹੈ। 143 ਯਿਸੂ ਦਾ ਸਮਾਨ ਉੱਤੇ ਚੁੱਕਿਆ ਜਾਣਾ। 144 ਯਿਸੂ ਰੂਲ ਕੁਦਸ ਨੂੰ ਘੱਲਦਾ ਹੈ ਤੇ ਯਿਸੂ ਦਾ ਆਮਣੇ ਸਾਹਮਣੇ ਹੋਣਾ। 20 ਯਿਸੂ ਯਹੂਦੀਆਂ ਦੀ ਹੈਕਲ ਨੂੰ ਸਾਫ਼ ਕਰਦਾ ਹੈ। 24 ਨਾਸਰਤ ਵਿੱਚ ਯਿਸੂ ਨੂੰ ਨਾਪਸੰਦ ਕੀਤਾ ਜਾਂਦਾ ਹੈ। 33 ਸਬਤ ਦੇ ਦਿਨ ਦਾ ਪਹਿਲਾ ਇਖਤਲਾਫ। 34 ਸਬਤ ਦੇ ਦਿਨ ਦਾ ਦੂਜਾ ਇਖਤਲਾਫ। 35 ਸਬਤ ਦੇ ਦਿਨ ਦਾ ਤੀਜਾ ਇਖਤਲਾਫ। 44 ਯਿਸੂ ਇਨਕਾਰ ਕਰਨ ਵਾਲਿਆਂ ਸ਼ਹਿਰਾਂ ਨੂੰ ਬਦਦੁਆ ਦਿੰਦਾ ਹੈ। 47 ਯਿਸੂ ਇਲਜ਼ਾਮ ਲਗਾਉਣ ਵਾਲਿਆਂ ਨੂੰ ਜਵਾਬ ਦਿੰਦਾ ਹੈ। 77 ਖੈਮਾਂ ਦੀ ਈਦ। 80 ਗੁਨਾਹ ਵਿੱਚ ਮਰਨਾ। 81 ਸਬਤ ਦੇ ਦਿਨ ਤੇ ਚੌਥਾ ਇਖਤਲਾਫ। 87 ਯਿਸੂ ਆਮਕਾਨਾ ਸਵਾਲ ਦਾ ਜਵਾਬ ਦਿੰਦਾ ਹੈ। 89 ਯਿਸੂ ਫਰੀਸੀ ਨਾਲ ਖਾਣਾ ਖਾਂਦਾ ਹੈ। 92 ਸਬਤ ਦੇ ਦਿਨ ਦਾ ਪੰਜਵਾਂ ਇਖਤਲਾਫ। 95 ਸਬਤ ਦੇ ਦਿਨ ਦਾ ਛੇਵਾਂ ਇਖਤਲਾਫ। 110 ਯਿਸੂ ਯਰੂਸ਼ਲਮ ਤੇ ਅਫਸੋਸ ਕਰਦਾ ਹੈ। 111 ਯਿਸੂ ਹੈਕਲ ਨੂੰ ਸਾਫ਼ ਕਰਦਾ ਤੇ ਤਾਲੀਮ ਦਿੰਦਾ ਹੈ। 114 ਮਸੂਲ ਉੱਤੇ ਫਸਾਣ ਦਾ ਸਵਾਲ। 115 ਜ਼ਿੰਦਾ ਉੱਠਣ ਤੇ ਫਸਾਣ ਦਾ ਸਵਾਲ। 117 ਯਿਸੂ ਦਾ ਸਰਦਾਰ ਕਾਹਿਨਾਂ ਲਈ ਸਵਾਲ। 118 ਯਿਸੂ ਦਾ ਰਹਿਨੁਮਾਵਾਂ ਤੇ ਅਦਾਲਤ ਦਾ ਸਵਾਲ। ਤੇ ਯਿਸੂ ਦੀਆਂ ਵੱਡੀਆਂ ਤਲੀਮਾਂ। 32 ਮੈਂ ਦੇ ਮਸ਼ਕੀਜ਼ੇ ਤੇ ਤਲੀਮ। 39 ਪਹਾੜੀ ਆਵਾਜ਼। 40 ਯਿਸੂ ਦੀ ਵੱਡੀ ਤਲੀਮ। 59 ਯਿਸੂ 5000 ਲੋਕਾਂ ਨੂੰ ਤਲੀਮ ਦਿੰਦਾ ਹੈ। 60 ਹਕੀਕੀ ਗੰਦਗੀ ਤੋਂ ਅੰਦਰ ਦੀ ਸਫਾਈ। 64 ਸ਼ਾਗਿਰਦ ਰੋਟੀ ਲਿਆਣਾ ਭੁੱਲ ਜਾਂਦੇ ਨੇ। 65 ਯਿਸੂ ਪੁੱਛਦਾ ਏ ਮੈਂ ਕੌਣ ਹਾਂ। 67 ਏਲੀਆ ਦੇ ਆਉਣ ਦੇ ਬਾਰੇ ਇੱਕ ਸਵਾਲ। 69 ਯਿਸੂ ਆਪਣੀ ਮੌਤ ਤੇ ਜੀ ਉੱਠਣ ਦੀ ਪਛੀਨ ਗੋਈ ਕਰਦਾ ਹੈ। 70 ਯਿਸੂ ਮਸੂਲ ਦਿੰਦਾ ਹੈ।
71 ਸ਼ਾਗਿਰਦਾਂ ਦੀ ਬਹਿਸ ਕਿ ਕੌਣ ਵੱਡਾ ਹੋਵੇਗਾ। 72 ਦੂਜਿਆਂ ਦਾ ਬਦਰੂਆਂ ਕੱਢਣਾ। 73 ਮਾਫ ਕਰਨ ਦਾ ਇੱਕ ਸਬਕ। 77 ਖੈਮਾਂ ਦੀ ਈਦ। 79 ਯਸੂ ਦੁਨੀਆ ਦਾ ਨੂਰ। 80 ਯਸੂ ਕਹਿੰਦਾ ਏ ਯਹੂਦੀ ਆਪਣੇ ਗੁਨਾਹਾਂ ਵਿੱਚ ਮਰਨਗੇ। 82 ਯਸੂ ਚੰਗਾ ਚਰਵਾਹਾ। 84 ਯਸੂ ਦਾ ਇੱਕ ਆਲਮੇ ਸ਼ਰ੍ਹਾ ਨੂੰ ਹਮੇਸ਼ਾ ਦੀ ਜ਼ਿੰਦਗੀ ਤੇ ਜਵਾਬ। 86 ਯਸੂ ਦੁਆ ਦੀ ਤਾਲੀਮ ਦਿੰਦਾ ਹੈ। 88 ਯੂਨਾ ਦਾ ਨਿਸ਼ਾਨ। 90 ਫਰੇਬ, ਡਰ, ਫਿਕਰਮੰਦੀ, ਬੇਦਾਰੀ। 91 ਯਸੂ ਤੋਬਾ ਤੇ ਤਾਲੀਮ ਦਿੰਦਾ ਹੈ। 93 ਕੋਈ ਮੇਰੇ ਹੱਥੋਂ ਮੇਰੀ ਭੇਡ ਖੋ ਨਹੀਂ ਸਕਦਾ। 94 ਤੰਗ ਦਰਵਾਜ਼ਾ। 97 ਦੂਜਿਆਂ ਨੂੰ ਦੁੱਖ ਦੇਣ ਦੀ ਗਲਤੀ। 100 ਖੁਦਾ ਦੀ ਬਾਦਸ਼ਾਹਤ ਦੀ ਆਮਦ। 101 ਯਸੂ ਦੁਆ ਸਿਖਾਉਣ ਲਈ 2 ਤਮਸੀਲਾਂ ਇਸਤੇਮਾਲ ਕਰਦਾ ਹੈ। 102 ਯਸੂ ਛੋਟੇ ਬੱਚਿਆਂ ਨੂੰ ਪਿਆਰ ਕਰਦਾ ਹੈ। 103 ਇੱਕ ਅਮੀਰ ਜਵਾਨ ਹੁਕਮਰਾਨ। 112 ਯਸੂ ਆਪਣੀ ਮੌਤ ਦੀ ਪਛੀਨਗੋਈ ਕਰਦਾ ਹੈ। 116 ਖੁਦਾ ਦਾ ਵੱਡਾ ਹੁਕਮ ਕੀ ਹੈ। 119 ਗਰੀਬ ਬੇਵਾ ਦਾ ਹਦੀਆ। 120 ਦੂਜੀ ਵਾਰ ਆਉਣਾ। 125 ਅਖੀਰਲਾ ਖਾਣਾ। 126 ਯਸੂ ਈਮਾਨ ਲਿਆਉਣ ਵਾਲਿਆਂ ਲਈ ਦੁਆ ਕਰਦਾ ਹੈ। 142 ਵੱਡਾ ਹੁਕਮ। ਸੇ ਅਨੁਮਾਨਾਂ ਦੇ ਇਤਦਾਦ, ਛੋਟੇ ਅਨੁਮਾਨ ਤੇ ਪੁਰਾਣੇ ਅਹਿਦਨਾਮਾ ਦੇ ਹਵਾਲੇ। ਤਾਰਫ ਯਸਾਇਆ 53 ਬਾਬ ਉਹਦੀ 2 ਐਤ ਤੋਂ ਲੈ ਕੇ 6 ਐਤ ਤੀਕਰ। ਹਿੱਜੀ 2 ਬਾਬ ਉਹਦੀ 7 ਐਤ। ਯਸਾਇਆ 11 ਬਾਬ ਉਹਦੀ 2 ਐਤ ਤੋਂ ਲੈ ਕੇ 10 ਐਤ ਤੀਕਰ। ਪਹਿਲਾ ਯਸੂ ਦੀ ਪੈਦਾਇਸ਼ ਤੇ ਸ਼ੁਰੂ ਦੀ ਜ਼ਿੰਦਗੀ। 1 ਖੁਦਾ ਦਾ ਕਲਾਮ ਯੋਹੰਨਾ ਪਹਿਲਾ ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 13 ਐਤ ਤੀਕਰ। ਪੈਦਾਇਸ਼ 15 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 4 ਐਤ ਤੀਕਰ। ਪਹਿਲਾ ਸੈਮੂਅਲ ਉਹਦਾ 3 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 7 ਐਤ ਤੀਕਰ। ਫਿਰ 15 ਬਾਬ ਦੀ 10 ਐਤ, 23 ਐਤ ਤੇ ਫਿਰ 26 ਐਤ। 2 ਯਸੂ ਖੁਦਾ ਦਾ ਕਲਾਮ ਯੋਹੰਨਾ ਪਹਿਲਾ ਬਾਬ ਉਹਦੀ 14 ਐਤ ਤੋਂ ਲੈ ਕੇ 18 ਐਤ ਤੀਕਰ। ਤੇ ਯਸਾਇਆ 4 ਬਾਬ ਉਹਦੀ 6 ਐਤ ਤੋਂ ਲੈ ਕੇ 7 ਐਤ ਤੀਕਰ। 3 ਜ਼ਿਕਰੀਆ ਲੂਕਾ ਪਹਿਲਾ ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 25 ਐਤ ਤੀਕਰ। ਮਲਾਕੀ 4 ਬਾਬ ਉਹਦੀ 5 ਐਤ। 4 ਮਰੀਮ ਲੂਕਾ ਪਹਿਲਾ ਬਾਬ ਉਹਦੀ 20 ਐਤ। ਯਸਾਇਆ 7 ਬਾਬ ਉਹਦੀ 14 ਐਤ। 5 ਅਲਿਸ਼ਬਾ ਲੂਕਾ ਪਹਿਲਾ ਬਾਬ ਉਹਦੀ 39 ਐਤ ਤੋਂ ਲੈ ਕੇ 45 ਐਤ ਤੀਕਰ। 6 ਮਰੀਮ ਦੀ ਖੁਸ਼ੀ ਲੂਕਾ ਪਹਿਲਾ ਬਾਬ ਉਹਦੀ 46 ਐਤ ਤੋਂ ਲੈ ਕੇ 56 ਐਤ ਤੀਕਰ। 7 ਯੋਹੰਨਾ ਬਪਤਿਸਮਾ ਦੇਣ ਵਾਲਾ ਲੂਕਾ ਪਹਿਲਾ ਬਾਬ ਉਹਦੀ 57 ਐਤ ਤੋਂ ਲੈ ਕੇ 66 ਐਤ ਤੀਕਰ। 8 ਜ਼ਿਕਰੀਆ ਦੀ ਖੁਸ਼ੀ ਲੂਕਾ ਪਹਿਲਾ ਬਾਬ ਉਹਦੀ 67 ਐਤ ਤੋਂ ਲੈ ਕੇ 80 ਐਤ ਤੀਕਰ। 9 ਯੂਸਫ ਮੱਤੀ ਪਹਿਲਾ ਬਾਬ ਉਹਦੀ 18 ਐਤ ਤੋਂ ਲੈ ਕੇ 25 ਐਤ ਤੀਕਰ। ਯਸਾਇਆ 7 ਬਾਬ ਉਹਦੀ 14 ਐਤ। 10 ਯਸੂ ਦੀ ਪੈਦਾਇਸ਼ ਲੂਕਾ 2 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 20 ਐਤ ਤੀਕਰ। ਅਬਰਾਨੀਓ ਪਹਿਲਾ ਬਾਬ
ਉਹਦੀ 6 ਐਤ। ਜ਼ਬੂਰ 148। 11 ਮਜੂਸੀ। ਮੱਤੀ 2 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 23 ਐਤ ਤੀਕਰ। ਮਿਸਰ ਵਿੱਚ ਛੁਪਣਾ ਮੀਕਾ 5 ਬਾਬ ਉਹਦੀ 2 ਐਤ। ਹੋਸੀ 11 ਬਾਬ ਪਹਿਲੀ ਐਤ। ਯਰਮੀਆ 31 ਬਾਬ ਉਹਦੀ 15 ਐਤ। 12 ਯਹੂਦੀਆਂ ਦੀ ਹੈਕਲ। ਲੂਕਾ 2 ਬਾਬ ਉਹਦੀ 21 ਐਤ ਤੋਂ ਲੈ ਕੇ 40 ਐਤ ਤੀਕਰ। ਯਸੂ ਸ਼ਮਾਉਨ ਦੀ ਖਿਦਮਤ ਕਰਦਾ ਹੈ। ਖਰੂਜ 13 ਬਾਬ ਉਹਦੀ 2 ਐਤ। ਇਬਾਰ 5 ਬਾਬ ਉਹਦੀ 7 ਐਤ। ਜ਼ਬੂਰ 7। ਯਸਾਇਆ 49 ਬਾਬ ਉਹਦੀ 6 ਐਤ। 13 ਯਸੂ ਦਾ ਗਵਾਚਣਾ। ਲੂਕਾ 2 ਬਾਬ ਉਹਦੀ 41 ਐਤ ਤੋਂ ਲੈ ਕੇ 52 ਐਤ ਤੀਕਰ। ਦੂਜਾ ਯਸੂ ਦੀ ਕਾਰ ਫਰਮਾਈ। 14 ਯੋਹੰਨਾ ਬਪਤਿਸਮਾ ਦੇਣ ਵਾਲਾ। ਮੱਤੀ 3 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 17 ਐਤ ਤੀਕਰ। ਯੋਹੰਨਾ ਯਸੂ ਨੂੰ ਬਪਤਿਸਮਾ ਦਿੰਦਾ ਹੈ। ਯਸਾਇਆ 40 ਬਾਬ ਉਹਦੀ 3 ਐਤ। 15 3 ਵਾਰ ਅਜ਼ਮਾਣਾ। ਮੱਤੀ 4 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 11 ਐਤ ਤੀਕਰ। ਇਸਤਿਸਨਾ 8 ਬਾਬ ਉਹਦੀ 3 ਐਤ। ਫਿਰ ਇਸਤਿਸਨਾ 6 ਬਾਬ ਉਹਦੀ 13 ਐਤ ਤੋਂ ਲੈ ਕੇ 16 ਐਤ ਤੀਕਰ। 16 ਯੋਹੰਨਾ ਦੀ ਗਵਾਹੀ। ਯੋਹੰਨਾ ਪਹਿਲਾ ਬਾਬ ਉਹਦੀ 19 ਐਤ ਤੋਂ ਲੈ ਕੇ 34 ਐਤ ਤੀਕਰ। ਖੁਦਾ ਦਾ ਬਰਰਾ। ਯਸਾਇਆ 40 ਬਾਬ ਉਹਦੀ 3 ਐਤ। 17 ਯੋਹੰਨਾ ਦੇ ਸ਼ਾਗਿਰਦ। ਯੋਹੰਨਾ ਪਹਿਲਾ ਬਾਬ ਉਹਦੀ 35 ਐਤ ਤੋਂ ਲੈ ਕੇ 42 ਐਤ ਤੀਕਰ। 18 ਫਿਲਪਸ ਤੇ ਨਤਨੀਏਲ। ਯੋਹੰਨਾ ਪਹਿਲਾ ਬਾਬ ਉਹਦੀ 43 ਐਤ ਤੋਂ ਲੈ ਕੇ 51 ਐਤ ਤੀਕਰ। 19 ਮਰੀਅਮ ਲਈ ਇੱਕ ਮੋਜਜ਼ਾ। ਯੋਹੰਨਾ 2 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 12 ਐਤ ਤੀਕਰ। 20 ਹੈਕਲ ਦੀ ਪਹਿਲੀ ਸਫਾਈ। ਯੋਹੰਨਾ 2 ਬਾਬ ਉਹਦੀ 13 ਐਤ ਤੋਂ ਲੈ ਕੇ 25 ਐਤ ਤੀਕਰ। ਜ਼ਬੂਰ 69 ਉਹਦੀ 9 ਐਤ। ਤੇ ਮਲਾਕੀ 3 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 5 ਐਤ ਤੀਕਰ। 21 ਨਿਕੋਦੀਮਸ। ਯੋਹੰਨਾ 3 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 21 ਐਤ ਤੀਕਰ। ਹਿਸਕੀਏਲ 36 ਬਾਬ ਉਹਦੀ 26 ਤੇ 27 ਐਤ। 22 ਯਹੂਦੀਆ ਵਿੱਚ ਬਪਤਿਸਮਾ ਦੇਣਾ। ਯੋਹੰਨਾ 3 ਬਾਬ ਉਹਦੀ 22 ਐਤ ਤੋਂ ਲੈ ਕੇ 36 ਐਤ ਤੀਕਰ। 23 ਸਾਮਰੀਆ ਦੀ ਇੱਕ ਔਰਤ। ਯੋਹੰਨਾ 4 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 42 ਐਤ ਤੀਕਰ। 24 ਨਾਸਰਤ ਵਿੱਚ ਇਨਕਾਰ। ਲੂਕਾ 4 ਬਾਬ ਉਹਦੀ 14 ਐਤ ਤੋਂ ਲੈ ਕੇ 30 ਐਤ ਤੀਕਰ। ਤੇ ਯਸਾਇਆ 61 ਬਾਬ ਉਹਦੀ ਪਹਿਲੀ ਤੇ ਦੂਜੀ ਐਤ। 25 ਕਫਰਨਹੂਮ। ਮੱਤੀ 4 ਬਾਬ ਉਹਦੀ 12 ਐਤ ਤੋਂ ਲੈ ਕੇ 17 ਐਤ ਤੀਕਰ। ਯਸਾਇਆ 9 ਬਾਬ ਉਹਦੀ ਪਹਿਲੀ ਤੇ ਦੂਜੀ ਐਤ। 26 ਨਾਪਾਕ ਰੂਹ। ਲੂਕਾ 4 ਬਾਬ ਉਹਦੀ 31 ਐਤ ਤੋਂ ਲੈ ਕੇ 37 ਐਤ ਤੀਕਰ। 27 ਪਤਰਸ ਦੀ ਮਾਂ। ਲੂਕਾ 4 ਬਾਬ ਉਹਦੀ 38 ਐਤ ਤੋਂ ਲੈ ਕੇ 44 ਐਤ ਤੀਕਰ। 28 ਕੋੜ। ਮੱਤੀ 8 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 4 ਐਤ ਤੀਕਰ। 29 ਪਤਰਸ ਤੇ ਇੰਦਰਿਆਸ। ਲੂਕਾ 5 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 11 ਐਤ ਤੀਕਰ। 30 ਮਫਲੂਜ ਬੰਦਾ। ਲੂਕਾ 5 ਬਾਬ ਉਹਦੀ 17 ਐਤ ਤੋਂ ਲੈ ਕੇ 26 ਐਤ ਤੀਕਰ। 31 ਮੱਤੀ। ਲੂਕਾ 5 ਬਾਬ ਉਹਦੀ 27 ਤੇ 32 ਐਤ। 32 ਮੈਹ ਦਾ ਮਸ਼ਕੀਜ਼ਾ। ਲੂਕਾ 5 ਬਾਬ 33 ਐਤ ਤੋਂ ਲੈ ਕੇ 39 ਐਤ ਤੀਕਰ। 33 ਸਬਤ ਤੇ ਪਹਿਲਾ ਇਖਤਲਾਫ। ਯੋਹੰਨਾ 5 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 47 ਐਤ ਤੀਕਰ। ਜੋ ਵੀ ਮੇਰਾ ਕਲਾਮ ਸੁਣਤਾ ਹੈ। 34 ਸਬਤ ਤੇ ਦੂਜਾ ਇਖਤਲਾਫ। ਮੱਤੀ 12 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 8 ਐਤ ਤੀਕਰ।
ਹੋਸੀ 6 ਬਾਬ ਉਹਦੀ 6 ਐਤ। 35 ਸਬਤ ਤੇ ਤੀਜਾ ਇਖਤਲਾਫ ਲੂਕਾ 6 ਬਾਬ ਉਹਦੀ 6 ਐਤ ਤੋਂ ਲੈ ਕੇ 11 ਐਤ ਤੱਕ। 36 ਨਬੂਵਤ ਦਾ ਪੂਰਾ ਹੋਣਾ ਮੱਤੀ 12 ਬਾਬ ਉਹਦੀ 15 ਐਤ ਤੋਂ ਲੈ ਕੇ 21 ਐਤ ਤੱਕ ਤੇ ਯਸਾਇਆ 42 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ ਚੌਥੀ ਐਤ ਤੱਕ। 37 ਵੱਡੀ ਭੀੜ ਮਰਕਸ 3 ਬਾਬ ਉਹਦੀ 7 ਐਤ ਤੋਂ ਲੈ ਕੇ 12 ਐਤ ਤੱਕ। 38 ਦੁਆ ਤੇ ਚਨਾਓ ਲੂਕਾ 6 ਬਾਬ ਉਹਦੀ 12 ਐਤ ਤੋਂ ਲੈ ਕੇ 16 ਐਤ ਤੱਕ। 39 ਪਹਾੜੀ ਆਵਾਜ਼ ਮੱਤੀ 5 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 12 ਐਤ ਤੱਕ। ਬਰਕਾਤ 40 ਜ਼ਰੂਰੀ ਤਲੀਮਾਂ ਮੱਤੀ 5 ਬਾਬ ਉਹਦੀ 13 ਐਤ ਤੋਂ ਲੈ ਕੇ 7 ਬਾਬ ਦੀ 29 ਐਤ ਤੱਕ। ਲੂਣ ਤੇ ਚਾਨਣ ਸ਼ਰਅ ਦਾ ਪੂਰਾ ਹੋਣਾ ਕਤਲ ਜ਼ਨਾ ਤਲਾਕ ਕਸਮ ਅੱਖ ਦੇ ਬਦਲੇ ਅੱਖ ਦੁਸ਼ਮਣਾਂ ਲਈ ਪਿਆਰ ਤੇ ਜ਼ਰੂਰਤਮੰਦਾਂ ਨੂੰ ਖਰਾਤ ਦੇਣਾ। ਦੁਆ ਕਿੰਜ ਕਰਨੀ ਏ ਦੁਆਏ ਰਬਾਨੀ ਰੋਜ਼ਾ ਅਸਮਾਨੀ ਖਜ਼ਾਨਾ ਖੌਫ ਦੂਜਿਆਂ ਦਾ ਫੈਸਲਾ ਪੁੱਛਣਾ ਲੱਭਣਾ ਤੇ ਠੋਕਰ ਤੇ ਭੀੜਾ ਬੂਆ ਸੱਚੇ ਤੇ ਝੂਠੇ ਨਬੀ ਸੱਚੇ ਤੇ ਝੂਠੇ ਸ਼ਾਗਿਰਦ ਅਕਲ ਵਾਲਾ ਤੇ ਮੂਰਖ ਬੰਦਾ। ਖਰੂਜ 20 ਬਾਬ ਉਹਦੀ 13 ਐਤ ਤੇ ਖਰੂਜ 2 ਬਾਬ ਉਹਦੀ 14 ਐਤ। ਇਸਤਿਸਨਾ 24 ਬਾਬ ਉਹਦੀ ਪਹਿਲੀ ਐਤ ਤੇ ਇਬਾਰ 5 ਬਾਬ ਉਹਦੀ 4 ਐਤ। ਖਰੂਜ 21 ਬਾਬ ਉਹਦੀ 24 ਐਤ ਇਬਾਰ 24 ਬਾਬ ਦੀ 20 ਐਤ ਇਸਤਿਸਨਾ 19 ਬਾਬ ਉਹਦੀ 21 ਐਤ ਤੇ ਇਬਾਰ 19 ਬਾਬ ਉਹਦੀ 18 ਐਤ। 41 ਬਾਦਸ਼ਾਹ ਦੇ ਨੌਕਰ ਦਾ ਪੁੱਤਰ ਯਹੋਨਾ 4 ਬਾਬ ਉਹਦੀ 43 ਐਤ ਤੋਂ ਲੈ ਕੇ 54 ਐਤ ਤੱਕ। 42 ਬੇਵਾ ਦਾ ਪੁੱਤਰ ਲੂਕਾ 7 ਬਾਬ ਉਹਦੀ 11 ਐਤ ਤੋਂ ਲੈ ਕੇ 17 ਐਤ ਤੱਕ। 43 ਯਹੋਨਾ ਕੈਦ ਵਿੱਚ ਮੱਤੀ 11 ਬਾਬ ਉਹਦੀ 2 ਐਤ ਤੋਂ ਲੈ ਕੇ 19 ਐਤ ਤੱਕ। ਮਲਾਕੀ 3 ਬਾਬ ਉਹਦੀ ਪਹਿਲੀ ਐਤ। 44 ਤੋਬਾ ਨਾ ਕਰਨਾ ਮੱਤੀ 11 ਬਾਬ 20 ਐਤ ਤੋਂ ਲੈ ਕੇ 24 ਐਤ ਤੱਕ। 45 ਥੱਕੇ ਤੇ ਟੁੱਟਿਆਂ ਹੋਇਆਂ ਨੂੰ ਬੁਲਾਣਾ ਮੱਤੀ 11 ਬਾਬ ਉਹਦੀ 25 ਐਤ ਤੋਂ ਲੈ ਕੇ 30 ਐਤ ਤੱਕ। 46 ਯਸੂ ਦੇ ਪੈਰਾਂ ਤੇ ਲੂਕਾ 7 ਬਾਬ ਉਹਦੀ 36 ਐਤ ਤੋਂ ਲੈ ਕੇ 50 ਐਤ ਤੱਕ। 47 ਆਮ ਕਾਨਾ ਇਲਜ਼ਾਮ ਮੱਤੀ 12 ਬਾਬ ਉਹਦੀ 22 ਐਤ ਤੋਂ ਲੈ ਕੇ 37 ਐਤ ਤੱਕ। 48 ਇੱਕ ਨਿਸ਼ਾਨ ਮੱਤੀ 12 ਬਾਬ ਉਹਦੀ 38 ਐਤ ਤੋਂ ਲੈ ਕੇ 45 ਐਤ ਤੱਕ। 49 ਯਸੂ ਦਾ ਖਾਨਦਾਨ ਮੱਤੀ 12 ਬਾਬ ਉਹਦੀ 46 ਐਤ ਤੋਂ ਲੈ ਕੇ 50 ਐਤ ਤੱਕ। 50 ਝੀਲ ਤੇ ਤਮਸੀਲਾਂ ਮੱਤੀ 13 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 58 ਐਤ ਤੱਕ। ਕਿਸਾਨ ਤੇ ਤਮਸੀਲ ਜਿਹੜੀਆਂ ਅੱਖਾਂ ਵੇਖਦੀਆਂ ਨੇ ਉਹ ਵੱਡੀ ਬਰਕਤ ਵਾਲੀਆਂ ਨੇ। ਕਣਕ ਤੇ ਕੌੜੇ ਦਾਣਿਆਂ ਦੀ ਤਮਸੀਲ ਖਮੀਰ ਤੇ ਰਾਈ ਦੇ ਦਾਣੇ ਦੀ ਤਮਸੀਲ ਬੀ ਬੋਣ ਵਾਲੇ ਦੀ ਤਮਸੀਲ ਦਾ ਬਿਆਨ ਸੁੱਚੇ ਮੋਤੀ ਤੇ ਛੁਪੇ ਹੋਏ ਖਜ਼ਾਨੇ ਦੀਆਂ ਤਮਸੀਲਾਂ ਜਾਲ ਦੀ ਤਮਸੀਲ ਨਬੀ ਨੂੰ ਇੱਜ਼ਤ ਨਹੀਂ ਮਿਲਦੀ
ਯਸਾਇਆ 6 ਬਾਬ ਉਹਦੀ 9ਵੀਂ ਤੇ 10ਵੀਂ ਆਇਤ ਤੇ ਜ਼ਬੂਰ 78 ਉਹਦੀ 2 ਆਇਤ। 51 ਗਲੀਲ ਤੇ ਤੂਫਾਨ ਮੱਤੀ 4 ਬਾਬ ਉਹਦੀ 35 ਆਇਤ ਤੋਂ ਲੈ ਕੇ 41 ਆਇਤ ਤੀਕਰ। 52 ਬਦਰੂ ਗ੍ਰਿਫਤਾ ਮੱਤੀ 5 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 20 ਆਇਤ ਤੀਕਰ। 53 ਇੱਕ ਰੋਗੀ ਔਰਤ ਦਾ ਹੱਥ ਲਾਣਾ ਮਰਕਸ 5 ਬਾਬ ਉਹਦੀ 21 ਆਇਤ ਤੋਂ ਲੈ ਕੇ 43 ਆਇਤ ਤੀਕਰ। ਮਰੀ ਹੋਈ ਕੁੜੀ ਦਾ ਜਵਾਲਨਾ। 54 ਅੰਨਾ ਤੇ ਗੂੰਗਾ ਮੱਤੀ 9 ਬਾਬ ਉਹਦੀ 27 ਆਇਤ ਤੋਂ ਲੈ ਕੇ 34 ਆਇਤ ਤੀਕਰ। 55 ਪਹਿਲੇ ਖਾਸ ਮਕਸਦ ਦਾ ਦੌਰਾ ਮੱਤੀ 9 ਬਾਬ ਉਹਦੀ 35 ਆਇਤ ਤੋਂ ਲੈ ਕੇ 10 ਬਾਬ ਦੀ 42 ਆਇਤ ਤੀਕਰ। ਭੇਡਾਂ ਵਿੱਚ ਭਗਿਆੜ ਸ਼ਾਗਿਰਦ ਆਪਣੇ ਉਸਤਾਦ ਨਾਲੋਂ ਵੱਡਾ ਨਹੀਂ। 56 ਹੈਰੋਦੀਸ ਮਰਕਸ 6 ਬਾਬ ਉਹਦੀ 14 ਆਇਤ ਤੋਂ ਲੈ ਕੇ 29 ਆਇਤ ਤੀਕਰ। 57 5000 ਮੱਤੀ 6 ਬਾਬ ਉਹਦੀ 30 ਆਇਤ ਤੋਂ ਲੈ ਕੇ 56 ਆਇਤ ਤੀਕਰ। 58 ਪਾਣੀ ਤੇ ਟੁਰਨਾ ਮੱਤੀ 14 ਬਾਬ ਉਹਦੀ 22 ਆਇਤ ਤੋਂ ਲੈ ਕੇ 33 ਆਇਤ ਤੀਕਰ। 59 5000 ਨੂੰ ਤਾਲੀਮ ਦੇਣਾ ਯਹੋਨਾ 6 ਬਾਬ ਉਹਦੀ 22 ਆਇਤ ਤੋਂ ਲੈ ਕੇ 71 ਆਇਤ ਤੀਕਰ। ਯਿਸੂ ਜ਼ਿੰਦਗੀ ਦੀ ਰੋਟੀ ਯਿਸੂ ਦੀਆਂ ਗੱਲਾਂ ਰੂਹ ਤੇ ਜ਼ਿੰਦਗੀ ਨੇ। ਇਸਤਿਸਨਾ 8 ਬਾਬ ਉਹਦੀ 3 ਆਇਤ। ਜ਼ਬੂਰ 105 ਤੇ ਉਹਦੀ 40 ਆਇਤ। ਯਸਾਇਆ 2 ਬਾਬ ਉਹਦੀ 3 ਆਇਤ ਤੇ 54 ਬਾਬ ਤੇ ਉਹਦੀ 13 ਆਇਤ। 60 ਅਸਲੀ ਗੰਦਗੀ ਮਰਕਸ 7 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 23 ਆਇਤ ਤੀਕਰ। ਯਸਾਇਆ 29 ਬਾਬ ਉਹਦੀ 13 ਆਇਤ। ਖਰੂਜ 20 ਬਾਬ ਉਹਦੀ 12 ਆਇਤ। 61 ਇੱਕ ਔਰਤ ਦੀ ਧੀ ਮੱਤੀ 15 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 28 ਆਇਤ ਤੀਕਰ। 62 ਗੂੰਗਾ ਤੇ ਬੋਲਾ ਮਰਕਸ 7 ਬਾਬ ਉਹਦੀ 31 ਆਇਤ ਤੋਂ ਲੈ ਕੇ 37 ਆਇਤ ਤੀਕਰ। 63 4000 ਮੱਤੀ 8 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 9 ਆਇਤ ਤੀਕਰ। 64 ਫਰਕ ਕਰਨ ਦੀ ਕਮੀ ਮੱਤੀ 16 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 12 ਆਇਤ ਤੀਕਰ। 65 ਯਿਸੂ ਕੌਣ ਹੈ ਮੱਤੀ 16 ਬਾਬ ਉਹਦੀ 13 ਆਇਤ ਤੋਂ ਲੈ ਕੇ 28 ਆਇਤ ਤੀਕਰ। ਮੌਤ ਦੀ ਪਹਿਲੀ ਪੇਸ਼ਨਗੋਈ। 66 ਬਦਲ ਜਾਣਾ ਲੂਕਾ 9 ਬਾਬ ਉਹਦੀ 28 ਆਇਤ ਤੋਂ ਲੈ ਕੇ 36 ਆਇਤ ਤੀਕਰ। 67 ਏਲੀਆ ਮੱਤੀ 17 ਬਾਬ ਉਹਦੀ 9 ਆਇਤ ਤੋਂ ਲੈ ਕੇ 13 ਆਇਤ ਤੀਕਰ। 68 ਬਦਰੂ ਦਾ ਕਬਜ਼ਾ ਮਰਕਸ 9 ਬਾਬ ਉਹਦੀ 14 ਆਇਤ ਤੋਂ ਲੈ ਕੇ 29 ਆਇਤ ਤੀਕਰ। 69 ਮੌਤ ਦੀ ਦੂਜੀ ਪੇਸ਼ਨਗੋਈ ਮਰਕਸ 9 ਬਾਬ ਉਹਦੀ 30 ਆਇਤ ਤੋਂ ਲੈ ਕੇ 32 ਆਇਤ ਤੀਕਰ। 70 ਮਸੂਲ ਮੱਤੀ 17 ਬਾਬ ਉਹਦੀ 24 ਆਇਤ ਤੋਂ ਲੈ ਕੇ 27 ਆਇਤ ਤੀਕਰ। 71 ਵੱਡਾ ਕੌਣ ਹੈ ਮਰਕਸ 9 ਬਾਬ ਉਹਦੀ 33 ਆਇਤ ਤੋਂ ਲੈ ਕੇ 37 ਆਇਤ ਤੀਕਰ। 72 ਦੂਜਿਆਂ ਦਾ ਬਦਰੂਆਂ ਕੱਢਣਾ ਮਰਕਸ 9 ਬਾਬ ਉਹਦੀ 38 ਆਇਤ ਤੋਂ ਲੈ ਕੇ 50 ਆਇਤ ਤੀਕਰ। 73 ਮਾਫੀ ਮੱਤੀ 18 ਬਾਬ ਉਹਦੀ 15 ਆਇਤ ਤੋਂ ਲੈ ਕੇ 35 ਆਇਤ ਤੀਕਰ। ਬੇਰਹਿਮ ਨੌਕਰ ਦੀ ਤਮਸੀਲ ਇਸਤਿਸਨਾ 19 ਬਾਬ ਉਹਦੀ 15 ਆਇਤ। 74 ਅਸਮਾਨ ਤੋਂ ਅੱਗ ਲੂਕਾ 9 ਬਾਬ ਉਹਦੀ 15 ਆਇਤ ਤੋਂ ਲੈ ਕੇ 56 ਆਇਤ ਤੀਕਰ। 75 ਬੇਘਰ ਲੂਕਾ 9 ਬਾਬ 57 ਤੇ 58 ਆਇਤ। 76 ਮੇਰੇ ਮਗਰ ਆ ਲੂਕਾ 9 ਬਾਬ ਉਹਦੀ 59 ਆਇਤ ਤੋਂ ਲੈ ਕੇ 62 ਆਇਤ ਤੀਕਰ। 77 ਖੈਮੇ ਦੀ ਈਦ ਯਹੋਨਾ 7 ਬਾਬ ਉਹਦੀ 10 ਆਇਤ ਤੋਂ ਲੈ ਕੇ 52 ਆਇਤ ਤੀਕਰ। 78 ਜ਼ਨਾਕਾਰੀ ਵਿੱਚ ਫੜੀ ਗਈ
ਯਹੋਨਾ 8 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 11 ਐਤ ਤੀਕਰ। 79 ਦੁਨੀਆ ਦਾ ਨੂਰ, ਯਹੋਨਾ 8 ਬਾਬ ਉਹਦੀ 12 ਐਤ ਤੋਂ ਲੈ ਕੇ 20 ਐਤ ਤੀਕਰ। 80 ਗੁਨਾਹ ਵਿੱਚ ਮਰਨਾ, ਯਹੋਨਾ 8 ਬਾਬ ਉਹਦੀ 21 ਐਤ ਤੋਂ ਲੈ ਕੇ 59 ਐਤ ਤੀਕਰ। ਸੱਚ ਤੁਹਾਨੂੰ ਆਜ਼ਾਦੀ ਦੇਗਾ, ਸੱਚਾ ਪਿਓ ਮੈਂ ਹੀ ਹਾਂ। 81 ਸਬਤ ਦਾ ਚੌਥਾ ਇਖਤਲਾਫ, ਯਹੋਨਾ 9 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 41 ਐਤ ਤੀਕਰ। ਪੁੱਛ ਪ੍ਰਤੀਤ ਹਕੀਕੀ ਅੰਨਾ। 82 ਚੰਗਾ ਭੇਡਾਂ ਚਾਰਨ ਵਾਲਾ, ਯਹੋਨਾ 10 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 21 ਐਤ ਤੀਕਰ। 83 ਦੂਜੇ ਖਾਸ ਮਕਸਦ ਦਾ ਦੌਰਾ, ਲੂਕਾ 10 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 24 ਐਤ ਤੀਕਰ। 70 ਦੀ ਵਾਪਸੀ। 84 ਇੱਕ ਆਲਮੇ ਸ਼ਰਾ, ਲੂਕਾ 10 ਬਾਬ ਉਹਦੀ 25 ਐਤ ਤੋਂ ਲੈ ਕੇ 37 ਐਤ ਤੀਕਰ। ਨੇਕ ਸਾਮਰੀ ਦੀ ਤਮਸੀਲ। 85 ਮਾਰਥਾ ਤੇ ਮਰੀਅਮ, ਲੂਕਾ 10 ਬਾਬ ਉਹਦੀ 38 ਐਤ ਤੋਂ ਲੈ ਕੇ 42 ਐਤ ਤੀਕਰ। 86 ਕਿੰਜ ਦੁਆ ਕਰਨੀ ਚਾਹੀਦੀ ਏ, ਲੂਕਾ 11 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 13 ਐਤ ਤੀਕਰ। ਮੁਸਤਕਿਲ ਮਜ਼ਾਜ ਦੋਸਤ ਦੀ ਤਮਸੀਲ। 87 ਆਮਕਾਨਾ ਅਲਜ਼ਾਮ, ਲੂਕਾ 11 ਬਾਬ ਉਹਦੀ 14 ਐਤ ਤੋਂ ਲੈ ਕੇ 28 ਐਤ ਤੀਕਰ। ਨਾਪਾਕ ਰੂਹ ਦਾ ਵਾਪਸ ਆਉਣਾ, ਮਰੀਅਮ ਦੀ ਤਾਰੀਫ। 88 ਯੂਨਾ, ਲੂਕਾ 11 ਬਾਬ 29 ਐਤ ਤੋਂ ਲੈ ਕੇ 36 ਐਤ ਤੀਕਰ। ਅੱਖ ਦੀਵਾਏ। 79 ਫਰੀਸੀ ਦੇ ਨਾਲ ਖਾਣਾ, ਲੂਕਾ 11 ਬਾਬ ਉਹਦੀ 37 ਐਤ ਤੋਂ ਲੈ ਕੇ 54 ਐਤ ਤੀਕਰ। 90 ਹੋਰ ਵੱਡੀਆਂ ਤਲੀਮਾਂ, ਲੂਕਾ 12 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 59 ਐਤ ਤੀਕਰ। ਖੁਦਾ ਦਾ ਖੌਫ, ਅਮੀਰ ਮੂਰਖ ਦੀ ਤਮਸੀਲ, ਫਿਕਰ ਨਾ ਕਰਨਾ। ਤਿਆਰੀ, ਵੰਡਾਂ ਪਾਉਣਾ ਅਮਨ ਨਹੀਂ, ਕਰਜ਼ ਲਿਆ ਹੋਇਆ ਮੋੜੋ। 91 ਤੌਬਾ, ਲੂਕਾ 13 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 9 ਐਤ ਤੀਕਰ। 92 ਸਬਤ ਤੇ ਪੰਜਵਾਂ ਇਖਤਲਾਫ, ਲੂਕਾ 13 ਬਾਬ ਉਹਦੀ 10 ਐਤ ਤੋਂ ਲੈ ਕੇ 17 ਐਤ ਤੀਕਰ। 93 ਮੇਰੀਆਂ ਭੇਡਾਂ, ਯਹੋਨਾ 10 ਬਾਬ ਉਹਦੀ 22 ਐਤ ਤੋਂ ਲੈ ਕੇ 42 ਐਤ ਤੀਕਰ। 94 ਭੀੜਾ ਬੂਆ, ਲੂਕਾ 13 ਬਾਬ ਉਹਦੀ 22 ਐਤ ਤੋਂ ਲੈ ਕੇ 35 ਐਤ ਤੀਕਰ। ਯਰੂਸ਼ਲਮ ਤੇ ਅਫਸੋਸ, ਜ਼ਬੂਰ 118 ਉਹਦੀ 26 ਐਤ। 95 ਸਬਤ ਤੇ 6ਵਾਂ ਇਖਤਲਾਫ, ਲੂਕਾ 14 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 24 ਐਤ ਤੀਕਰ। ਫਰੋਤਨ ਬਣਨ ਦੀ ਤਾਲੀਮ, ਵੱਡੀ ਦਾਵਤ ਦੀ ਤਮਸੀਲ, ਸ਼ਾਗਿਰਦਾਂ ਨੂੰ ਹੁਕਮ ਮੰਨਣਾ ਚਾਹੀਦਾ ਹੈ। 96 ਬਹੁਤੀਆਂ ਤਮਸੀਲਾਂ, ਲੂਕਾ 15 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 16 ਬਾਬ ਦੀ 31 ਐਤ ਤੀਕਰ। ਗਵਾਚੀ ਭੇਡ ਦੀ ਤਮਸੀਲ, ਗਵਾਚੇ ਸਿੱਕੇ ਦੀ ਤਮਸੀਲ, ਗਵਾਚੇ ਪੁੱਤਰ ਦੀ ਤਮਸੀਲ, ਨਕੰਮੇ ਨੌਕਰ ਦੀ ਤਮਸੀਲ, ਸ਼ਰੀਅਤ, ਅਮੀਰ ਬੰਦਾ ਤੇ ਲਾਜ਼ਰ ਦੀ ਤਮਸੀਲ। 97 ਦੂਜਿਆਂ ਨੂੰ ਦੁਖੀ ਕਰਨਾ, ਲੂਕਾ 17 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 10 ਐਤ ਤੀਕਰ। 98 ਲਾਜ਼ਰ, ਯਹੋਨਾ 11 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 57 ਐਤ ਤੀਕਰ। ਯਸੂ ਮਾਰਥਾ ਤੇ ਮਰੀਅਮ ਨੂੰ ਤਸੱਲੀ ਦਿੰਦਾ ਹੈ, ਲਾਜ਼ਰ ਨੂੰ ਜ਼ਿੰਦਾ ਕਰਦਾ ਹੈ। ਬਥੇਰਿਆਂ ਦਾ ਈਮਾਨ ਲਿਆਉਣਾ। 99 10 ਵਿੱਚੋਂ 1,
ਲੂਕਾ 17 ਬਾਬ ਉਹਦੀ 11 ਐਤ ਤੋਂ ਲੈ ਕੇ 19 ਐਤ ਤੀਕਰ। 100 ਖੁਦਾ ਦੀ ਬਾਦਸ਼ਾਹੀ, ਲੂਕਾ 17 ਬਾਬ ਉਹਦੀ 20 ਐਤ ਤੋਂ ਲੈ ਕੇ 37 ਐਤ ਤੀਕਰ। 101 ਜ਼ਿਆਦਾ ਦੁਆਵਾਂ ਵਿੱਚ, ਲੂਕਾ 18 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 14 ਐਤ ਤੀਕਰ। ਬੇਇਨਸਾਫ ਕਾਜ਼ੀ ਤੇ ਬੇਵਾ ਦੀ ਤਮਸੀਲ, ਫਰੀਸੀ ਤੇ ਮਸੂਲ ਲੈਣ ਵਾਲੇ ਦੀ ਤਮਸੀਲ। 102 ਬੱਚੇ, ਮਰਕਸ 10 ਬਾਬ ਉਹਦੀ 17 ਐਤ ਤੋਂ ਲੈ ਕੇ 31 ਐਤ ਤੀਕਰ। ਖਰੂਜ 20 ਬਾਬ ਉਹਦੀ 12 ਐਤ ਤੋਂ ਲੈ ਕੇ 17 ਐਤ ਤੀਕਰ। 103 ਅਮੀਰ ਜਵਾਨ ਹਾਕਮ, ਮਰਕਸ 10 ਬਾਬ ਉਹਦੀ 17 ਐਤ ਤੋਂ ਲੈ ਕੇ 31 ਐਤ ਤੀਕਰ। ਖਰੂਜ 20 ਬਾਬ ਉਹਦੀ 12 ਐਤ ਤੋਂ ਲੈ ਕੇ 17 ਐਤ ਤੀਕਰ। 104 ਪਾਕਿਸਤਾਨ ਦੇ ਮਜ਼ਦੂਰ, ਮੱਤੀ 20 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 16 ਐਤ ਤੀਕਰ। 105 ਮੌਤ ਦੀ ਤੀਸਰੀ ਪਸ਼ੀਨਗੋਈ, ਮਰਕਸ 10 ਬਾਬ ਉਹਦੀ 32 ਐਤ ਤੋਂ ਲੈ ਕੇ 34 ਐਤ ਤੀਕਰ। 106 ਇੱਕ ਮਾਂ ਦੀ ਫਰਿਆਦ, ਮੱਤੀ 20 ਬਾਬ ਉਹਦੀ 20 ਐਤ ਤੋਂ ਲੈ ਕੇ 28 ਐਤ ਤੀਕਰ। 107 ਬਰਤਮਾਈ, ਮਰਕਸ 10 ਬਾਬ ਉਹਦੀ 26 ਐਤ ਤੋਂ ਲੈ ਕੇ 52 ਐਤ ਤੀਕਰ। 108 ਜ਼ਕਈ, ਲੂਕਾ 19 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 28 ਐਤ ਤੀਕਰ। 109 ਯਰੂਸ਼ਲਮ ਦਾ ਅਖੀਰੀ ਸਫ਼ਰ, ਯਹੋਨਾ 12 ਬਾਬ ਉਹਦੀ 12 ਐਤ ਤੋਂ ਲੈ ਕੇ 19 ਐਤ ਤੀਕਰ। ਜ਼ਬੂਰ 18 ਉਹਦੀ 26 ਐਤ। 110 ਯਰੂਸ਼ਲਮ ਤੇ ਅਫਸੋਸ, ਲੂਕਾ 19 ਬਾਬ 36 ਐਤ ਤੋਂ ਲੈ ਕੇ 44 ਐਤ ਤੀਕਰ। 111 ਹੈਕਲ ਦੀ ਦੂਜੀ ਸਫਾਈ, ਮੱਤੀ 21 ਬਾਬ ਉਹਦੀ 10 ਐਤ ਤੋਂ ਲੈ ਕੇ 46 ਐਤ ਤੀਕਰ। ਅੰਜੀਰ ਦਾ ਬੂਟਾ, ਅਖਤਿਆਰ ਰੱਖਣ ਦਾ ਇੱਕ ਸਵਾਲ, ਦੋ ਪੁੱਤਰਾਂ ਦੀ ਤਮਸੀਲ, ਜ਼ਿਮੀਦਾਰ ਦੀ ਤਮਸੀਲ। ਯਸਾਇਆ 56 ਬਾਬ ਉਹਦੀ 7 ਐਤ। ਜ਼ਬੂਰ 8 ਉਹਦੀ 2 ਐਤ। ਜ਼ਬੂਰ 118 ਉਹਦੀ 22 ਤੇ 23 ਐਤ। 112 ਮੌਤ ਦੀ ਚੌਥੀ ਪਸ਼ੀਨਗੋਈ, ਯਹੋਨਾ 12 ਬਾਬ ਉਹਦੀ 20 ਐਤ ਤੋਂ ਲੈ ਕੇ 50 ਐਤ ਤੀਕਰ। ਘੱਟ ਈਮਾਨ, ਮੈਂ ਨੂਰ ਦੀ ਤਰ੍ਹਾਂ ਆਇਆ ਹਾਂ, ਯਸਾਇਆ 53 ਬਾਬ ਉਹਦੀ ਪਹਿਲੀ ਐਤ ਤੇ ਯਸਾਇਆ 6 ਬਾਬ ਉਹਦੀ 10 ਐਤ। 113 ਸ਼ਾਦੀ ਦੀ ਦਾਵਤ, ਮੱਤੀ 22 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 14 ਐਤ ਤੀਕਰ। 114 ਪਹਿਲਾ ਫਸਾਣ ਵਾਲਾ ਸਵਾਲ, ਮੱਤੀ 22 ਬਾਬ ਉਹਦੀ 15 ਐਤ ਤੋਂ ਲੈ ਕੇ 22 ਐਤ ਤੀਕਰ। 115 ਦੂਜਾ ਫਸਾਣ ਵਾਲਾ ਸਵਾਲ, ਲੂਕਾ 20 ਬਾਬ ਉਹਦੀ 27 ਐਤ ਤੋਂ ਲੈ ਕੇ 40 ਐਤ ਤੀਕਰ। ਖਰੂਜ 3 ਬਾਬ ਉਹਦੀ 2 ਐਤ ਤੋਂ ਲੈ ਕੇ 6 ਐਤ ਤੀਕਰ। 116 ਵੱਡਾ ਹੁਕਮ, ਮਰਕਸ 10 ਬਾਬ ਉਹਦੀ 28 ਐਤ ਤੋਂ ਲੈ ਕੇ 34 ਐਤ ਤੀਕਰ। ਅਸਤਿਸਨਾ 6 ਬਾਬ ਉਹਦੀ 4 ਐਤ ਤੋਂ ਲੈ ਕੇ ਤੇ 5 ਐਤ ਤੀਕਰ। ਅਹਬਾਰ 19 ਬਾਬ ਉਹਦੀ 18 ਐਤ। 117 ਯਸੂ ਦਾ ਸਵਾਲ, ਲੂਕਾ 20 ਬਾਬ ਉਹਦੀ 41 ਐਤ ਤੋਂ ਲੈ ਕੇ 47 ਐਤ ਤੀਕਰ ਤੇ ਜ਼ਬੂਰ 110 ਉਹਦੀ ਪਹਿਲੀ ਐਤ। 118 ਰਹਿਨਮਾਵਾਂ ਤੇ ਅਦਾਲਤ, ਮੱਤੀ 23 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 39 ਐਤ ਤੀਕਰ। 7 ਦੁੱਖ, ਜ਼ਬੂਰ 118 ਉਹਦੀ 26 ਐਤ। 119 ਗਰੀਬ ਬੇਵਾ, ਮਰਕਸ 12 ਬਾਬ ਉਹਦੀ 41 ਐਤ ਤੋਂ ਲੈ ਕੇ 44 ਐਤ ਤੀਕਰ। 120 ਦੂਜੀ ਵਾਰ ਆਉਣਾ, ਮੱਤੀ 24 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 51 ਐਤ ਤੀਕਰ। ਦੁਨੀਆ ਦੇ ਆਖਰ ਦਾ ਨਿਸ਼ਾਨ, ਦੁੱਖਾਂ ਦੀ ਪਸ਼ੀਨਗੋਈ, ਇਬਨੇ ਆਦਮ ਦਾ ਆਉਣਾ, ਅੰਜੀਰ ਦੇ ਬੂਟੇ ਦੀ ਤਮਸੀਲ,
ਕੋਈ ਬੰਦਾ ਉਸ ਵੇਲੇ ਨੂੰ ਤੇ ਉਸ ਦਿਨ ਨੂੰ ਨਹੀਂ ਜਾਣਦਾ। ਫਿਰ ਕਿਹੜਾ ਚੰਗਾ ਤੇ ਅਕਲ ਵਾਲਾ ਨੌਕਰ ਹੈ। ਦਾਨੀਏਲ 9 ਬਾਬ ਉਹਦੀ 27 ਐਤ ਤੱਕ। 121 ਹੋਰ ਤਮਸੀਲਾਂ। ਮੱਤੀ 25 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 46 ਐਤ ਤੱਕ। 10 ਕੁਆਰੀਆਂ, ਸੋਨੇ ਦੇ ਥੈਲਿਆਂ ਦੀ ਤਮਸੀਲ, ਭੇਡਾਂ ਤੇ ਬੱਕਰੀਆਂ ਦੀ ਤਮਸੀਲ। 122 ਲਾਜ਼ਰ ਦੇ ਕੋਲ ਜਾਣਾ। ਯਹੋਨਾ 11 ਬਾਬ ਉਹਦੀ 55 ਐਤ ਤੋਂ ਲੈ ਕੇ 12 ਬਾਬ ਦੀ 11 ਐਤ ਤੱਕ। ਲਾਜ਼ਰ ਦੇ ਕਤਲ ਦਾ ਮਨਸੂਬਾ। 123 ਇੱਕ ਸਾਜ਼ਿਸ਼। ਮੱਤੀ 26 ਬਾਬ ਉਹਦੀ 14 ਐਤ ਤੋਂ ਲੈ ਕੇ 16 ਐਤ ਤੱਕ। 124 ਤਿਆਰੀ। ਲੂਕਾ 22 ਬਾਬ ਉਹਦੀ 7 ਐਤ ਤੋਂ ਲੈ ਕੇ 13 ਐਤ ਤੱਕ। 125 ਅਖੀਰਲਾ ਖਾਣਾ। ਪੈਰ ਧੋਣਾ, ਫੜਵਾਇਆ ਜਾਣਾ, ਪਤਰਸ ਦੇ ਮੁਕਰਨ ਦੀ ਪਸ਼ੀਨਗੋਈ। ਤੁਹਾਡਾ ਦਿਲ ਨਾ ਘਾਬਰੇ, ਸਾਨੂੰ ਪਿਓ ਵਿਖਾ। ਤੁਸੀਂ ਜੋ ਵੀ ਮੇਰੇ ਨਾਂ ਤੇ ਮੰਗੋਗੇ। ਦੂਜਾ ਸਲਾਹ ਦੇਣ ਵਾਲਾ, ਅਮਨ ਦਾ ਤੋਹਫਾ, ਅਸਲੀ ਮੈਂ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ, ਦੁਨੀਆ ਨਾਲ ਲੜਾਈ, ਪਾਕਰੂ ਦੇ ਕੰਮ, ਦੁੱਖ ਤੋਂ ਖੁਸ਼ੀ ਤੀਕਰ। ਜ਼ਬੂਰ 41 ਉਹਦੀ 9 ਐਤ ਤੇ ਜ਼ਬੂਰ 35 ਉਹਦੀ 19 ਐਤ। ਫਿਰ ਜ਼ਬੂਰ 69 ਉਹਦੀ 4 ਐਤ। ਫਿਰ ਜ਼ਬੂਰ 109 ਉਹਦੀ 3 ਐਤ। 126 ਯਸੂ ਦੀ ਵੱਡੀ ਦੁਆ। ਯਹੋਨਾ 17 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 26 ਐਤ ਤੱਕ। ਯਸੂ ਸਾਰਿਆਂ ਇਮਾਨਦਾਰਾਂ ਲਈ ਦੁਆ ਕਰਦਾ ਹੈ। 127 ਦੁਆ ਵਿੱਚ ਜਾਣਕਨੀ। ਮਰਕਸ 14 ਬਾਬ ਉਹਦੀ 32 ਐਤ ਤੋਂ ਲੈ ਕੇ 42 ਐਤ ਤੱਕ। ਤੀਜਾ ਯਸੂ ਦੀ ਮੌਤ ਤੇ ਜੀ ਉੱਠਣਾ। 128 ਗ੍ਰਿਫਤਾਰੀ। ਯਹੋਨਾ 18 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 14 ਐਤ ਤੱਕ। 129 ਪੈਂਤੂਸ ਪਿਲਾਤੂਸ। ਲੂਕਾ 18 ਬਾਬ ਉਹਦੀ 15 ਐਤ ਤੋਂ ਲੈ ਕੇ 40 ਐਤ ਤੱਕ। ਪਤਰਸ ਦਾ ਪਹਿਲੀ ਵਾਰੀ ਮੁਕਰਨਾ। ਅਦਾਲਤ ਵਿੱਚ ਪੇਸ਼ੀ। ਪਤਰਸ ਦਾ ਦੂਜੀ ਵਾਰੀ ਤੇ ਤੀਜੀ ਵਾਰੀ ਮੁਕਰਨਾ। ਪਿਲਾਤੂਸ ਦੀ ਅਦਾਲਤ। ਕੀ ਇਹ ਪਈ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ? ਬਰਾਬਾ। 130 ਅਦਾਲਤ। ਯਹੋਨਾ 19 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 16 ਐਤ ਤੱਕ। 131 ਯਹੂਦਾ। ਮੱਤੀ 27 ਬਾਬ ਉਹਦੀ 3 ਐਤ ਤੋਂ ਲੈ ਕੇ 10 ਐਤ ਤੱਕ। ਜ਼ਿਕਰੀਆ 11 ਬਾਬ ਉਹਦੀ 11 ਐਤ ਤੋਂ ਲੈ ਕੇ 13 ਐਤ ਤੱਕ। 132 ਸਲੀਬ। ਲੂਕਾ 23 ਬਾਬ ਉਹਦੀ 26 ਤੋਂ 43 ਐਤ ਤੱਕ। ਆਪਣੇ ਉੱਤੇ ਰੋਵੋ, ਐ ਪਿਓ ਇਹਨਾਂ ਨੂੰ ਮਾਫ ਕਰ। ਸਲੀਬ ਦੇ ਉੱਤੇ ਡਾਕੂ। 133 ਯਸੂ ਤੇ ਮਰੀਮ। ਯਹੋਨਾ 19 ਬਾਬ ਉਹਦੀ 25 ਐਤ ਤੋਂ ਲੈ ਕੇ 27 ਐਤ ਤੱਕ। 134 ਯਸੂ ਦਾ ਮਰਨਾ। ਮੱਤੀ 27 ਬਾਬ ਉਹਦੀ 45 ਤੇ 46 ਐਤ। ਜ਼ਬੂਰ 22 ਉਹਦੀ ਪਹਿਲੀ ਐਤ ਤੋਂ ਲੈ ਕੇ 31 ਐਤ ਤੱਕ। 135 ਦਫਨ ਕਰਨਾ। ਯਹੋਨਾ 19 ਬਾਬ 31 ਐਤ ਤੋਂ ਲੈ ਕੇ 42 ਐਤ ਤੱਕ। ਖਰੂਜ 12 ਬਾਬ ਉਹਦੀ 46 ਐਤ। ਜ਼ਬੂਰ 34 ਉਹਦੀ 20 ਐਤ। ਜ਼ਿਕਰੀਆ 12 ਬਾਬ ਉਹਦੀ 10 ਐਤ। ਜ਼ਬੂਰ 22 ਉਹਦੀ 16 ਤੇ 17 ਐਤ। ਯਸਾਇਆ 53 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 12 ਐਤ ਤੱਕ। 136 ਸਿਪਾਹੀਆਂ ਦਾ ਪਹਿਰਾ। ਮੱਤੀ 27 ਬਾਬ ਉਹਦੀ 62 ਐਤ ਤੋਂ ਲੈ ਕੇ 66 ਐਤ ਤੱਕ। 137
ਜੀ ਉੱਠਣਾ। यूहन्ना 20 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 29 ਐਤ ਤੀਕਰ। ਯਸੂ ਮਰੀਅਮ ਮਗਦਲੀਨੀ ਨੂੰ ਵਿਖਾਲੀ ਦਿੰਦਾ ਹੈ। ਯਸੂ ਸ਼ਾਗਿਰਦਾਂ ਨੂੰ ਵਿਖਾਲੀ ਦਿੰਦਾ ਹੈ। ਯਸੂ ਤੂਮਾ ਨੂੰ ਵਿਖਾਲੀ ਦਿੰਦਾ ਹੈ। 138 ਪਹਿਰੇਦਾਰਾਂ ਨੂੰ ਰਿਸ਼ਵਤ ਦੇਣਾ। ਮੱਤੀ 28 ਬਾਬ ਉਹਦੀ 11 ਐਤ ਤੋਂ ਲੈ ਕੇ 15 ਐਤ ਤੀਕਰ। 139 ਅਮਾਉਸ। ਲੂਕਾ 24 ਬਾਬ ਉਹਦੀ 13 ਐਤ ਤੋਂ ਲੈ ਕੇ 35 ਐਤ ਤੀਕਰ। 140 ਗਲੀਲ ਦੀ ਝੀਲ। यूहन्ना 21 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 25 ਐਤ ਤੀਕਰ। ਯਸੂ ਪਤਰਸ ਨੂੰ ਮਾਫ ਕਰਦਾ ਹੈ। यूहन्ना ਲਈਏ। 141 ਅੰਜੀਲ ਦਾ ਮਕਸਦ। यूहन्ना 20 ਬਾਬ ਉਹਦੀ 30 ਤੇ 31 ਐਤ। 142 ਵੱਡਾ ਹੁਕਮ। ਮੱਤੀ 28 ਬਾਬ ਉਹਦੀ 16 ਐਤ ਤੋਂ ਲੈ ਕੇ 20 ਐਤ ਤੀਕਰ। ਤੇ ਯਸਾਇਆ 49 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 7 ਐਤ ਤੀਕਰ। 143 ਯਸੂ ਦਾ ਉਤਾਂ ਚੁੱਕਿਆ ਜਾਣਾ। ਇਮਾਲ ਪਹਿਲਾ ਬਾਬ ਉਹਦੀ 3 ਐਤ ਤੋਂ ਲੈ ਕੇ 11 ਐਤ ਤੀਕਰ। 144 ਰੂਲ ਕੁਸ। ਇਮਾਲ 2 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 47 ਐਤ ਤੀਕਰ। ਪਤਰਸ ਦੀ ਤਲੀਮ ਹੈ ਭਈ ਤੋਬਾ ਕਰੋ ਤੇ ਬਪਤਿਸਮਾ ਲਓ। ਸੰਗਤ ਵਿੱਚ ਰਹਿੰਦਿਆਂ ਹੋਇਆਂ ਰੋਟੀ ਖਾਓ ਤੇ ਦੁਆਵਾਂ ਮੰਗਦੇ ਰਹੋ। ਯੋਇਲ 2 ਬਾਬ ਉਹਦੀ 28 ਐਤ ਤੋਂ ਲੈ ਕੇ 32 ਐਤ ਤੀਕਰ। ਜ਼ਬੂਰ 16 ਉਹਦੀ 8 ਐਤ ਤੋਂ ਲੈ ਕੇ 11 ਐਤ ਤੀਕਰ। ਜ਼ਬੂਰ 110 ਉਹਦੀ ਪਹਿਲੀ ਐਤ। ਯਸਾਇਆ 52 ਬਾਬ ਉਹਦੀ 13 ਐਤ ਤੋਂ ਲੈ ਕੇ 15 ਐਤ ਤੀਕਰ। ਅਬਰਾਨੀਓ ਪਹਿਲਾ ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 4 ਐਤ ਤੀਕਰ। ਫਿਲਪੀਓ 2 ਬਾਬ ਉਹਦੀ 5 ਐਤ ਤੋਂ ਲੈ ਕੇ 11 ਐਤ ਤੀਕਰ। ਕਿਤਾਬ ਯਸੂ ਦੀ ਜ਼ਿੰਦਗੀ ਇਸਤੇਮਾਲ ਕੀਤੀ ਜਾ ਸਕਦੀ ਏ। ਅੰਜੀਲ ਦੀ ਬਿਸ਼ਾਰਤ, ਸ਼ਾਗਿਰਦੀ, ਮਸ਼ਵਰਤ, ਖਾਨਦਾਨੀ ਇਬਾਦਤ, ਜ਼ਾਤੀ ਇਬਾਦਤ, ਸੰਡੇ ਸਕੂਲ। ਮਵਾਦ ਇਸਤੇਮਾਲ ਕਰਨ ਲਈ ਮੁਸ਼ਤਮਿਲ ਹੈ। ਹੋਰ ਕਿਸੇ ਵੀ ਦੂਸਰੇ ਵਸੀਲੇ ਨਾਲ ਨਜਾਤ ਨਹੀਂ, ਕਿਉਂ ਜੋ ਅਸਮਾਨ ਦੇ ਥੱਲੇ ਬੰਦਿਆਂ ਨੂੰ ਕੋਈ ਦੂਜਾ ਨਾਂ ਨਹੀਂ ਬਖਸ਼ਿਆ ਗਿਆ ਜਿਹਦੇ ਵਸੀਲੇ ਨਾਲ ਅਸੀਂ ਨਜਾਤ ਪਾਈਏ। ਇਮਾਲ 4 ਬਾਬ ਉਹਦੀ 12 ਐਤ। ਜ਼ਿੰਦਗੀ ਦੇ ਕਲਾਮ ਦੀ ਕਾਰ ਫਰਮਾਈ। ਪੀਓ ਬਾਕਸ 1464 ਪਿਟਸਬਰਗ CA 94565। ਸਵਾਲ ਤੋਜ਼ੀ। ਟੈਕਸਟ 925726 4007।